ਬਿਸਮਿਲ੍ਲਾ ਦੀ ਬਰਕਤ ਹੀ ਅੱਲਾ ਤੇਰਾ ਆਸਰਾ। ਲਓ ਜੀ 10 ਮਿੰਟ ਦੇ ਉੱਤੇ ਕਰਦੇ ਆਂ ਵਾਕ। ਇਹਦੇ ਲਾਗੇ ਆ ਜਾਓ 5 ਮਿੰਟ 10 ਮਿੰਟ ਨੂੰ ਹੱਥ ਫੇਰ ਦਿਓ, ਗੱਲਾਂ ਮਾਰ ਲਓ, ਉਦੋਂ ਮਾਸ਼ਾਅੱਲਾ ਬੜੀ ਫਿੱਟ ਹੋ ਜਾਂਦੀ ਆ। ਵਿੱਚੋਂ ਬੱਕਾ ਦੇ ਆਂਡੇ ਬੜੇ ਨਿਕਲੇ ਨੇ ਕਸਮੇ ਆਹ ਵੇਖੋ ਟੁੱਟਿਆ ਪਿਆ। ਉਹ ਜਿਹੜੀ ਜਾਲੀ ਲੱਗੀ ਆਪਣੀ ਹਾਂ ਰਾਤ ਨੂੰ ਬੱਤਕਾਂ ਉੱਥੇ ਤਾੜ ਦਿਆ ਕਰੀਏ ਠੀਕ ਆ ਤੇ ਸਵੇਰ ਨੂੰ ਛੱਡ ਦਿਆ ਕਰੀਏ। ਸਵੇਰ ਨੂੰ ਕਿਉਂ ਨਿਗਾਹ ਨੂੰ ਰਹਿੰਦੀ ਵੀ ਕਿੱਧਰ ਜਾਂਦੀਆਂ ਨੇ ਤੇ ਰਾਤ ਨੂੰ ਉੱਥੇ ਬੰਦ ਰਹਿਣਾ ਕਰ, ਆਂਡੇ ਦੇਣ ਵੀ ਤੇ ਉੱਥੇ ਦੇਣ। ਹਾਂ ਠੀਕ ਆ ਕੱਢ ਲਓ ਇੱਥੋਂ ਬਸ ਖਿੱਚ ਲਓ ਕਸ ਉਰੇ ਨੂੰ ਕਰ ਲੈ ਖੁਰਲੀ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਤੁਹਾਨੂੰ ਆਪਣੀ ਰੂਟੀਨ ਕਿ ਅੱਜ ਦਾ ਦਿਨ ਆਪਣਾ ਕਿੱਦਾਂ ਰਹਿੰਦਾ ਵਾ। ਸੋ ਵਲੌਗ ਪੂਰਾ ਦੇਖੋ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਵਲੌਗ ਅੱਛਾ ਲੱਗੇਗਾ। ਤੇ ਸੁਬਾਹ ਵਿਕਾਸ ਨੇ ਛੱਡ ਦਿੱਤੇ ਮੁਰਗੇ ਸਾਰ ਕੇ, ਖੁੱਡੇ ਖੋਲ੍ਹਤੇ ਸੀ। ਮੈਂ ਹਲੇ ਥੋੜ੍ਹਾ ਜਿਹਾ ਲੇਟ ਹੋਇਆ ਆਉਂਦੇ ਤੇ ਵਿਕਾਸ ਨੇ ਪਿੱਛੋਂ ਸਾਰੇ ਜਿਹੜੇ ਆ ਪਰਿੰਦੇ ਜਾਨਵਰ ਵਗੈਰਾ ਛੱਡ ਦਿੱਤੇ ਆ। ਐਂਬਰ ਰਾਣੀ ਆਪਣੀ ਆਰਾਮ ਸਕੂਨ ਨਾਲ ਖੜੀ ਆ ਜੀ। ਸਵੇਰੇ ਤੜਕੇ ਇਸ ਟਾਈਮ ਡੀਕਦੀ ਹੁੰਦੀ ਆ ਕਿ ਕਦੋਂ ਘਰੋਂ ਆਵਾਜ਼ ਵੱਜੇ ਤੇ ਕਦੋਂ ਤੇ ਕਹਿਣਾ ਕੋਈ ਪਰੌਠਾ ਜਾਂ ਮੱਖਣੀ ਵਾਲਾ ਰੋਟੀ ਆਵੇ, ਮੱਖਣੀ ਵਾਲੀ ਰੋਟੀ ਆਵੇ। ਕਿਉਂ ਐਂਬਰ ਰਾਣੀਏ? ਹੈਲੋ ਅਦਾਸ਼ੀ ਕਾਹਤੋਂ ਆਈ ਹੈ ਬਈ? ਐਂਬਰ ਰਾਣੀ ਠੀਕ ਹੈ। ਲਓ ਜੀ ਮਾਸ਼ਾਅੱਲਾ ਸੂਰਜ ਗਿਆ ਨਿਕਲ ਹਲਕਾ ਥੋੜਾ ਤੂੰ ਦੇ ਮਗਰ ਹੀ ਆ ਹਲੇ ਇਸ ਟਾਈਮ ਲਾਉਣ। ਮਾਸ਼ਾਅੱਲਾ ਬੜਾ ਖੂਬਸੂਰਤ ਹੁੰਦਾ ਵਾ, ਸੋਹਣਾ ਨਜ਼ਾਰਾ ਹੁੰਦਾ ਇਸ ਟਾਈਮ ਦੇਖਣ ਵਾਸਤੇ, ਕਿਉਂਕਿ ਸੂਰਜ ਨਿਕਲਿਆ ਹੁੰਦਾ ਵਾ ਸਾਹਮਣੇ ਤੂਤਾਂ ਦੇ ਮਗਰੋਂ, ਨਿੰਮਾਂ ਦੇ ਮਗਰੋਂ, ਤੇ ਇੱਥੇ ਘਾਹ ਦੇ ਉੱਤੇ ਹੁੰਦੀ ਹੈ ਸ਼ਬਨਮ, ਉਰਦੂ 'ਚ ਕਹਿ ਲਓ ਤੇ ਪੰਜਾਬੀ 'ਚ ਕਹਿ ਲਓ ਤੇ ਤਰੇਲ। ਤੇ 10 ਮਿੰਟ ਜੀ ਇਹਦੇ ਉੱਤੇ ਰਹਿੰਦੀ ਆਪਣੀ ਵਾਕ। ਬਿਸਮਿਲ੍ਲਾ ਦੀ ਬਰਕਤ ਹੀ ਅੱਲਾ ਤੇਰਾ ਆਸਰਾ। ਲਓ ਜੀ 10 ਮਿੰਟ ਦੇ ਉੱਤੇ ਕਰਦੇ ਹਾਂ ਵਾਕ ਤੇ ਫਿਰ ਇਨਸ਼ਾਅੱਲਾ ਲਾਵਾਂਗੇ ਤਕਰੀਬਨ 50-70 ਛਪਾਟੇ। ਕੋਸ਼ਿਸ਼ ਕਰਾਂਗੇ ਕਿ 50-70 ਲਾ ਲਈਏ ਸੁਬਾਹ, ਕਿਉਂਕਿ ਸੁਬਾਹ ਉੱਠਣ ਦੇ ਬਹੁਤ ਫਾਇਦੇ ਆ। ਜਿਵੇਂ ਸਭ ਤੋਂ ਪਹਿਲਾਂ ਤਾਂ ਤੁਸੀਂ ਵਾਕ ਕਰ ਸਕਦੇ ਹੋ ਸੁਬਾਹ ਉੱਠ ਕੇ, ਠੀਕ ਹੈ। ਮਤਲਬ ਸਾਰਾ ਦਿਨ ਬਹੁਤ ਤੁਹਾਡਾ ਫਰੈਸ਼ ਅਤੇ ਸਕੂਨ ਵਾਲਾ ਲੰਘਦਾ ਵਾ। ਸੈਕਿੰਡਲੀ ਸੁਬਾਹ ਉੱਠੋ, ਰੱਬ ਰਿਜ਼ਕ ਵੰਡਦਾ ਵਾ। ਸਵੇਰੇ ਯਕੀਨ ਮੰਨੋ ਉੱਠ ਕੇ ਸਾਰਾ ਦਿਨ ਬੜਾ ਸੋਹਣਾ ਜਾਂਦਾ ਵਾ। ਅਤੇ ਜੇ ਸਵੇਰੇ ਨਾ ਉੱਠੀਏ, ਥੋੜ੍ਹਾ ਜਿਹਾ ਧੁੱਪ ਚੜ੍ਹਾ ਲਈਏ ਅਤੇ ਫਿਰ ਬਿਲਕੁਲ ਨਾ ਅੰਦਰੋਂ ਨਿਕਲਣ ਨੂੰ ਜੀ ਕਰਦਾ। ਅਤੇ ਉਸ ਤੋਂ ਬਾਅਦ ਆਵਾਜ਼ਾਰੀ ਵਾਧੂ ਦੀ ਮਤਲਬ ਸਟਰੈਸ ਲੈਵਲ ਜਾਂ ਅਜੀਬ ਜੀ ਸਿਚੁਏਸ਼ਨ ਜਿਹੜੀ ਆ ਉਹ ਰਹਿੰਦੀ ਆ। ਬਾਕੀ ਲਓ ਜੀ ਉੱਠ ਗਏ ਅਲਹਮਦੁਲਿਲਾ। ਹੁਣ ਵਲੌਗ ਵੀ ਕਰ ਦਿੱਤਾ ਸਟਾਰਟ, ਹੁਣ ਕੰਮ ਵੀ ਸਟਾਰਟ ਇਨਸ਼ਾਅੱਲਾ ਕਰਦੇ ਹਾਂ। ਸੋ ਬਸ 10 ਮਿੰਟ ਵਾਕ, 10 ਮਿੰਟ ਤੋਂ ਬਾਅਦ ਇਨਸ਼ਾਅੱਲਾ ਕੋਈ 50-70 ਸਪਾਟੇ ਕੋਸ਼ਿਸ਼ ਕਰਦੇ ਹਾਂ 50-70 ਤੇ ਜਾਣ ਦੀ। ਉਸ ਤੋਂ ਬਾਅਦ 100-150 ਨੂੰ ਜਾਵਾਂਗੇ ਸੁਬਾਹ, ਕਿਉਂਕਿ ਸ਼ਾਮ ਨੂੰ ਜਿੰਮ ਅਤੇ ਸੁਬਾਹ ਦਾ ਇਹ ਵਰਕਆਊਟ ਇਨਸ਼ਾਅੱਲਾ ਸਟਾਰਟ ਕਰਦੇ ਹਾਂ। ਅਤੇ ਬਾਕੀ ਜੀ ਵਲੌਗ ਸਟਾਰਟ ਹੋ ਗਿਆ ਅਤੇ ਕੰਮਕਾਰ ਹੁਣ ਦੇਖਦੇ ਹਾਂ ਕਿ ਕੀ ਅੱਜ ਦੇ ਤੁਸੀਂ ਜੁੜ ਕੇ ਵਲੌਗ ਦੇਖਣਾ ਵਾ। ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਲਓ ਜੀ ਫਾਈਨਲੀ ਛਪਾਟੇ ਲਾ ਲਏ ਆ, 55 ਕੀ ਲੱਗੇ ਆ, ਬਹੁਤੇ ਨਹੀਂ ਲੱਗੇ, ਬੱਸ ਹੋ ਗਈ। ਅਤੇ ਮੈਂ ਕਿਹਾ ਚਲੋ ਅੱਜ ਲਈ ਇੰਨਾ ਬਹੁਤ ਆ, ਸਵੇਰੇ ਲਾਵਾਂਗੇ ਬਹੁਤੇ, ਹੌਲੀ 5-10 ਵਧਾਉਂਦੇ ਜਾਵਾਂਗੇ। ਚਲੋ 100-150 ਤਾਈਂ 5 ਦਿਨਾਂ 7 'ਚ ਪਹੁੰਚਾਂਗੇ ਨਾ। ਸੋ ਸਟਾਰਟ ਕਰਨਾ ਔਖਾ ਹੁੰਦਾ ਵਾ, ਉਸ ਤੋਂ ਬਾਅਦ ਤੇ ਰੱਬ ਮਤਲਬ ਖੈਰ ਕਰੇ, ਰੱਬ ਦਾ ਸ਼ੁਕਰ ਆ ਕਿ ਉਸ ਤੋਂ ਬਾਅਦ ਤੇ ਫਿਰ ਕੰਮ ਚੱਲਦਾ ਰਹਿੰਦਾ ਵਾ। ਤੇ ਲਓ ਜੀ ਆ ਗਏ ਆ ਪੱਠਿਆਂ ਵਾਲੇ ਟੱਕ 'ਚ ਤੇ ਇੱਧਰ ਲੱਗਾ ਵਿਕਾਸ ਤੇ ਨਾਲ ਭੱਟੀ ਸਾਹਿਬ ਆ ਗਏ ਤੁਸੀਂ ਵੀ ਨਾਲ ਹੀ ਹੈ ਵੀ ਭੱਟੀ ਸਾਹਿਬ? ਵਿਕਾਸ ਕੱਲ ਪੱਠੇ ਵੱਡੇ ਸੀ ਅੱਧੇ, ਆ ਹੁਣ ਇੱਥੋਂ ਬੈਠਾ, ਆਹ ਦੋਗੀ ਰਹਿ ਗਈ ਹੈ। ਸੁਣਾਓ ਭੱਟੀ ਸਾਹਿਬ ਕੀ ਹਾਲ ਆ? ਗੁੱਡ ਮਾਰਨਿੰਗ ਭੱਟੀ ਸਾਹਿਬ। ਮਾਰਨਿੰਗ ਭੱਟੀ ਸਾਹਿਬ ਘੁੱਗੂ ਬਣ ਜਾਂਦੇ ਆ। ਭੱਟੀ ਸਾਹਿਬ ਆ ਛੱਡਿਓ ਮੜਾ ਜਿਹਾ, ਅਸਲਾਮ ਲਾ ਲਿਓ ਜੀ ਭੱਟੀ ਸਾਹਿਬ। ਨਹੀਂ ਭੱਟੀ ਆ ਮੈਨੂੰ ਦੇ ਨਾ ਚਾਚੂ ਨਾਲ ਸਲਾਮ ਲੈ, ਇੰਜ ਕਰਕੇ ਸਲਾਮ। ਵਾਹ ਭੱਟੀ ਸਾਹਿਬ ਵਾਹ। ਆ ਲਓ ਭੱਟੀ ਸਾਹਿਬ, ਆ ਲਓ ਗੇਂਦ ਵੀ ਲੈ ਲਓ ਆਪਦੀ। ਲਓ ਜੀ ਮੁੰਡਾ ਆਪਣਾ ਮਾਸ਼ਾਅੱਲਾ ਸਵੇਰੇ ਤੜਕੇ ਪੱਠਿਆਂ ਵਾਲੇ ਟੱਕ 'ਚ ਡਿਊਟੀ ਪੂਰੀ ਆ। ਅਸੀਂ ਭਾਵੇਂ ਲੇਟ ਹੋ ਜਾਈਏ, ਇਹ ਨਹੀਂ ਲੇਟ ਹੁੰਦਾ ਹੈ। ਕਿਉਂ ਵੀ ਮਾਸ਼ਾਅੱਲਾ ਨਾ ਮੇਰੇ ਤੋਂ ਨਿਆਣੇ ਇਸ ਗੱਲੋਂ ਬਹੁਤ ਚਾਲੂ ਆ, ਕਿਉਂਕਿ ਮੈਂ ਬਹੁਤ ਕਰਦਾ। ਲਓ ਜੀ ਵਿਕਾਸ ਸਾਹਿਬ ਵੱਢ ਲਓ ਹੈ, ਫਿਰ ਲਿਆਉਣਾ, ਆਵਾਜ਼ ਮਾਰੀ ਮੈਨੂੰ ਤੇ ਮੈਂ ਲਿਆਉਣਾ ਵਾ ਰੇੜਾ ਤੇ ਫਿਰ ਲਾਦੇ ਆ। ਬਾਕੀ ਜੀ ਆਹ ਰੂੜੀ ਆ ਜਿਹਦੇ ਰੌਲੇ ਪਏ ਆ ਕੱਲ੍ਹ ਦੇ, ਆਹ ਨਾ ਪਹਿਲਾਂ ਸਿੱਟ ਲਈ ਇੱਥੇ ਲਿਆ ਕੇ, ਤੇ ਇਹ ਹੁਣ ਇਸ ਖੱਤੇ 'ਚ ਖਿਲਾਰ ਦੇਣੀ ਆਪਾਂ ਸਾਰੇ 'ਚ ਆ ਜਿਹੜਾ ਰਹਿੰਦਾ ਵਾ, ਕਿਉਂਕਿ ਆਹ ਦੋਗੀ ਰਹਿ ਗਈ ਆ ਤਕਰੀਬਨ। ਕਿੰਨੀ ਕੁ ਰਹਿ ਗਈ ਆ? ਕਿੰਨੇ ਦਿਨਾਂ ਦਾ ਵਿਕਾਸ ਰਹਿ ਗਿਆ ਪੱਠੇ ਆਹ ਫਰੰਟ ਵਾਲੇ? ਹਫਤੇ ਦੇ ਰਹਿ ਗਏ ਨੇ ਬਸ ਸਾਰੇ ਟੋਟਲ, ਮਤਲਬ ਹਫਤੇ ਬਾਅਦ ਬਰਸਣ ਸਟਾਲਾ ਬੋਲ ਦੇਂਗੇ ਬਰਸਣ
ਨਹੀਂ ਬੋਲ ਕੇ ਲਈਦਾ ਮਤਲਬ ਤੁਸੀਂ ਕਹਿੰਦੇ ਆ ਸਟਾਲਾ ਅੱਛਾ ਅਸੀਂ ਬਰਸਨ ਕਹਿੰਦੇ ਆ ਫਿਰ ਤੇ ਬਸ ਆਪਾਂ ਇਨਸ਼ਾਅੱਲਾ ਅੱਜ ਲਾਜ਼ਮੀ ਆ ਰੂੜੀ ਖਿਲਾਰਨੀ ਆ ਹਫਤੇ ਬਾਅਦ ਫਿਰ ਆਪਾਂ ਪੈਲੀ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਇਨਸ਼ਾਅੱਲਾ ਬਰਸਨ ਤੇ ਸਟਾਲਾ ਮਤਲਬ ਪਰਛਨ ਤੇ ਸਟਾਲਾ ਦੋਵੇਂ ਬੀਜ ਦਾਂਗੇ ਰਾਣੀ ਲਓ ਜੀ ਕਹਿੰਦੇ ਰੋਟੀ ਆ ਗਈ ਇੱਧਰ ਆਵੇ ਆਏ ਘੁੱਗੂ ਆ ਗਿਆ ਆ ਲੈ ਮੇਰਾ ਸ਼ੇਰ ਮਾਸ਼ਾਅੱਲਾ ਆਰਾਮ ਨਾਲ ਬਿਸਮਿਲ੍ਲਾ ਲਓ ਜੀ ਮਾਸ਼ਾਅੱਲਾ ਐਂਬਰ ਰਾਣੀ ਦੀ ਰੋਟੀ ਆ ਗਈ ਸਵੇਰੇ ਇੱਥੋਂ ਨਹੀਂ ਇਹਨੇ ਗੇੜੇ ਕੱਢਣੋਂ ਹਟਣਾ ਕਿਉਂਕਿ ਉਹ ਬੂਆ ਸਾਹਮਣੇ ਆ ਤੇ ਬੂਹੇ ਦੇ ਵਿੱਚ ਇਹਨੇ ਨਿਕਾ ਗੇੜਾ ਮਾਰੀ ਜਾਣਾ ਬੋਲੀ ਜਾਣਾ ਜਿਹੜਾ ਉੱਥੋਂ ਨਿਕਲਿਆ ਵੀ ਰੋਟੀ ਲਿਆ ਦਿਓ ਹੈ ਅੱਗੇ ਤੇ ਹੁੰਦੀ ਆ ਬੇਬੇ ਇਹਨੂੰ ਪਾਉਣ ਤੇ ਅੱਜ ਮੈਂ ਖਵਾਇਆ ਉਹਨਾਂ ਬੇਬੇ ਵੈਸੇ ਜ਼ਿਆਦਾ ਸਹੀ ਖਵਾਉਂਦੇ ਆ ਮੱਖਣੀ ਵਿੱਚ ਲਾ ਕੇ ਮੈਂ ਅੱਜ ਮੱਖਣੀ ਨਹੀਂ ਲਾਈ ਸੁੱਕੀ ਖਵਾਈ ਜਾਂਦਾ ਤੇ ਜਿਹੜੀ ਪੱਕੀ ਵੱਡੀ ਉਹ ਵੀ ਚੱਕਣੀ ਹੈ ਸਾਰੀ ਵਿੱਚ ਚੱਕਣੀ ਆ ਉਹ ਵੀ ਚੱਕਣੀ ਆ ਚਾਚਾ ਨੇ ਕੱਲ ਆਂਦਾ ਚੁੱਕ ਲਿਆ ਜੀ ਮੈਂ ਚੁੱਕ ਲਾਂਗੇ ਯਾਰ ਮੈਂ ਕਹਿੰਦਾ ਵਾ ਆਪ ਅੱਜ ਕੁਤਰ ਲਓ ਅੱਛਾ ਉਹ ਸਵੇਰੇ ਸ਼ਾਮੀ ਚੱਕ ਲਾਂਗੇ ਚਲੋ ਠੀਕ ਕਿਉਂਕਿ ਆ ਜਿਹੜਾ ਨਾ ਮੁੱਕ ਜਵੇ ਅੱਗੋਂ ਠੀਕ ਹੈ ਸਾਰਾ ਹਨਾ ਚਲੋ ਬਿਸਮਿਲ੍ਲਾ ਇਹ ਜੋ ਮਰਜ਼ੀ ਕਰ ਲਾ ਇਹ ਵਿੱਚ ਵੜਨਾ ਹੀ ਪੈਣਾ ਵਾ ਹੈ ਸੋਚਣ ਦਿਆਂ ਵੀ ਨਾ ਵੜਨਾ ਪਵੇ ਜੋ ਮਰਜ਼ੀ ਕਰ ਲਾ ਵਿੱਚ ਵੜ ਕੇ ਬੰਦੀ ਪੂਰੀ ਖੋਲਣੀ ਪੈਣੀ ਆ ਇਹ ਵੜ ਜਾ ਹੁਣ ਫਿਰ ਤੂੰ ਬਚਣ ਦਿਆਂ ਵਾ ਪਰ ਨਹੀਂ ਅਸੀਂ ਬੰਦੀ ਲਈ ਦੀ ਛੋਟੀ ਵੀ ਬੰਦਾ ਬਚੇ ਕਿਉਂਕਿ ਸਾਨੂੰ ਵਿੱਚ ਵੜ ਕੇ ਲਾਉਣੀ ਪੈਂਦੀ ਆ ਖੋਲੋ ਵੀ ਵਿੱਚ ਵੜ ਕੇ ਲੋ ਜੀ ਬਿਸਮਿਲ੍ਲਾ विकास टायर बनते जी चलो जी अल्लाह इसको जान दे लो जी बस जिथे काम होवे उथे मुस्तफा पहुंच जाता है मुस्तफा इदा ही आ मुर्तजा लो जी सफाई हो जाती सतब्बड़ दी लगे सफाई करन एंबर रानी नूं बंनता झट मैं सोचण दिया भी नवा दीजिए फिर विच डर भी लगता भी पसीना देखो ना आया होया पसीना आया वा सारे जिसम नूं हाँ सुनिया रोक दिया कुछ नहीं होया बस मेरा पुत्त बस हाँ देखो पसीना आया वा तो मैं डरदा भी हाँ भी ठंडा तत्ता जाना हो जाए माशाअल्लाह कर लो ना कुछ इकट्ठा होनी देर ਇਹ ਮੈਂ ਤਾਂ ਕਹਿੰਦਾ ਯਾਰ ਇੱਕ ਦਿਨ ਛੱਡ ਕੇ ਇੱਕ ਦਿਨ ਨਾ ਮਾਰਿਆ ਕਰ ਜਾਂ ਇਦਾਂ ਕਰਿਆ ਕਰ ਇੱਕ ਵਾਰੀ ਜਦੋਂ ਉਧਰੋਂ ਗੇੜਾ ਦਿੰਨਾ ਹੁੰਨਾ ਉਹਦੇ ਵਿੱਚੋਂ ਹੀ ਦੇ ਲਿਆ ਕਰ ਉਹ ਫਿਰ ਵਾਹਵਾ ਦਿਨਾਂ ਬਾਅਦ ਜਦੋਂ ਕਰਨਾ ਪੈਂਦਾ ਨਾ ਉਹ ਖਰਾਬਾ ਹੋ ਜਾਂਦਾ ਵੈਸੇ ਵੀ ਅੰਦਰ ਮੈਨੂੰ ਲੱਗਦਾ ਹੁੰਦਾ ਸਹੀ ਨਹੀਂਗਾ ਇਹ ਨਾ ਹੋਵੇ ਯਾਰ ਕੀੜੇ ਕੂੜੇ ਜਾਂ ਪੈਰ ਦੇ ਵਿੱਚ ਕੋਈ ਜ਼ਖਮ ਹੋ ਜਵੇ ਇਹਦੇ ਹੈ ਵਿਕਾਸ ਵੀਰੇ ਹਾਂਜੀ ਇਦਾਂ ਹੀ ਹੈ ਨਾ ਲੈ ਵੀ ਲੱਗ ਗਿਆ ਹੀ ਤੇਰਾ ਪਾਣੀ ਲੱਗ ਗਿਆ ਜੀ ਪਾਣੀ ਨਵੇੜਤਾ ਖਾਦ ਪੈ ਗਈ ਦਵਾਈ ਪੈ ਗਈ ਮੱਕੀ ਸਾਰੀ ਭਰਤੀ ਆ ਐ ਨੂੰ ਸੀਰਾ ਸੂਰਾਂ ਤਾਂ ਨਹੀਂ ਪਈਆਂ ਕੁਛ ਵੀ ਨਹੀਂ ਬਿਲਕੁਲ ਓਕੇ ਹੋ ਕੇ ਪਾਣੀ ਲੱਗਾ ਆ ਹਾਂ ਹੁਣ ਅਗਲੇ ਘਰ ਨੂੰ ਪਾਣੀ ਬਣਾ ਦਿੱਤਾ ਆ ਕਿੰਨੇ ਘੰਟੇ ਸੀ ਨਹਿਰ ਦਾ ਸੀ ਸਾਨੂੰ ਤਕਰੀਬਨ 2.5 ਘੰਟੇ ਟੂਵੈਲ ਚਲਾਇਆ ਸੀ 2.5 ਘੰਟੇ ਨਾਲ ਟੂਰ ਚ ਰਹਿ ਕੇ ਨਹਿਰ ਹੀ ਸੀ ਕੱਲੀ ਕੱਲਾ ਟੂਵੈਲ ਦਾ ਅੱਛਾ। ਨਹਿਰ ਦਾ ਪਾਣੀ ਲੱਭਾ ਹੀ ਨਹੀਂਗਾ ਚਲੋ। ਦੀ ਵਾਰੀ ਸੀ ਉਹ ਵੀ ਕਿਸੇ ਦੀ ਵਾਰੀ ਸੀ ਵਿੱਚੋਂ ਸਾਡਾ ਦਾ ਲੱਗ ਗਿਆ ਇਹ ਤੁਹਾਡਾ ਦਾ ਹੀ ਲੱਗਦਾ ਮੈਂ ਤੁਹਾਡਾ ਹਿਸਾਬ ਲਿਆ ਤੁਸੀਂ ਤੇ ਲੋਕਾਂ ਦੀਆਂ ਨਾ ਇਹ ਸੀਰਾ ਭਰ ਕੇ ਉਹਦੇ ਕਹਿਣ ਆਕੂ ਸੀਰਾ ਨਾ ਭਰੇ ਹੀ ਮੱਕੀ ਮੈਨੂੰ ਲੱਗਦਾ ਬਸ ਜਦੋਂ ਕੰਮ ਲੇਟ ਹੁੰਦਾ ਹੋਵੇ ਉਦੋਂ ਇਦਾਂ ਦਾ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਥੋੜੀ ਟੋਕ ਕਰ ਲੈਂਦੇ ਆ ਤੇ ਵੱਢ ਲੈਂਦੇ ਆ ਅਗਲੇ ਘਰ ਨੂੰ ਪਤਾ ਕੋਈ ਨਹੀਂ ਸੀ ਵੀ ਸਾਡੀ ਵਾਰੀ ਕਿੰਨੇ ਵਜੇ ਸ਼ੁਰੂ ਹੋਣੀ ਆ ਉਹ ਹੁਣ ਮੈਨੂੰ ਲੱਗਦਾ ਅਗਲਾ ਘਰ ਹੁਣ ਪਹੁੰਚਿਆ ਉਹਨਾਂ ਜਦੋਂ ਅਸੀਂ ਚਲਾ ਲਿਆ ਉਦੋਂ ਉਹਨਾਂ ਨੂੰ ਪਤਾ ਲੱਗਾ ਵੀ ਕਿਸੇ ਨੇ ਟੂਵੈਲ ਚਲਾ ਲਿਆ ਅੱਛਾ ਉਹ ਜਦੋਂ ਨੂੰ ਉਹਨਾਂ ਨੂੰ ਪਤਾ ਲੱਗਾ ਉਦੋਂ ਨੂੰ ਸਾਡਾ ਕੰਮ ਹੋ ਗਿਆ ਚਲੋ ਬਸ ਠੀਕ ਹੈ ਕਿ ਬੁੱਤਾ ਸਰ ਗਿਆ ਲਓ ਜੀ ਲਿਆਓ ਯਾਰ ਕੱਪੜਾ ਇਹਨੂੰ ਮਾਰੀ ਅੰਬਰ ਰਾਣੀ ਨੂੰ ਬੜੀ ਨਾ ਵਾਲ ਖੜੇ ਜੇ ਆ ਪੁਲ ਨੂੰ ਗਿਆ ਸੈਮ ਤੋਂ ਹੁਣ ਖਰਕਰਾ ਫਾੜ ਕੇ ਲਿਆਵੀਂ ਠੀਕ ਹੈ ਨਵਾਂ ਠੀਕ ਹੋ ਹਾਂ ਤੇ ਨਵਾਉਣ ਨੂੰ ਜੀ ਮੇਰਾ ਵਿੱਚ ਕਰਦਾ ਵਾ ਲੇਕਿਨ ਫਿਰ ਹੁੰਦਾ ਕਹਿੰਦਾ ਵੀ ਯਾਰ ਪਸੀਨਾ ਆਇਆ ਵਾ ਗਰਮ ਆ ਤੱਤੇ ਘਾਹ ਵਾ ਹਲੇ ਰਹਿਣ ਦੀਏ ਜਦੋਂ ਨਵਾਣਾ ਕਿਤੇ ਸਵੇਰੇ ਨਵਾ ਦੇ ਬਾਈ ਮੈਂ ਕਹਿੰਦਾ ਯਾਰ ਸਵੇਰੇ ਵੀ ਨਾ ਮੌਸਮ ਉਦਾਂ ਦਾ ਹੋਇਆ ਤਰੇਲ ਪੈਂਦੀ ਆ ਜਦੋਂ ਸਵੇਰੇ ਧੁੱਪ ਨਿਕਲਦੀ ਏ ਹਾਂ ਉਦੋਂ ਪਸੀਨਾ ਨਹੀਂ ਹੁੰਦਾ
ਹੁਣ ਤਾਂ ਪਸੀਨਾ ਲੱਥਾ ਇਹਨੂੰ। ਹਾਂ ਹੁਣ ਨਹੀਂ, ਸਵੇਰੇ ਸਵੇਰੇ ਜਦੋਂ ਧੁੱਪ ਮਾੜੀ ਨਿਕਲ ਆਉਂਦੀ ਉਦੋਂ ਨਵਾ ਕੇ ਛੱਡ ਦਿਆ ਜੀ। ਚਲੋ ਇਦਾਂ ਕਰ ਲਾਂਗੇ, ਹੁਣ ਰਹਿਣ ਦੀਏ ਫਿਰ। ਉਹ ਰਹਿਣ ਦਿਓ। ਚਲੋ ਇਦਾਂ ਕਰ ਲੈਨੇ ਆ। ਮਾਰ ਦੇ ਵਾਵਾ ਕੱਪੜਾ ਮਾਰ ਘੁੱਟ ਕੇ, ਵਾਲ ਵੂਲ ਵੀ ਲਾਥੇ ਆਣ ਨਾ ਇਹਦੇ। ਉਹ ਹੀ ਤਾਂ ਲੋਨਾ ਪਿਆ ਵਾ, ਵਾਵਾ ਦਿਨ ਹੋ ਗਿਆ ਨਾ, ਸੇਵਾ ਨਹੀਂ ਹੋਈ। ਤੇ ਨਾਲ ਇਹ ਵੀ ਆ ਵੀ ਜਦੋਂ ਮੈਂ ਕਿਹਾ ਇਹਦੇ ਲਾਗੇ ਆ ਜਾਓ 5 ਮਿੰਟ 10 ਮਿੰਟ ਨੂੰ ਹੱਥ ਫੇਰ ਦਿਓ, ਗੱਲਾਂ ਮਾਰ ਲਓ, ਉਦੋਂ ਮਾਸ਼ਾਅੱਲਾ ਬੜੀ ਫਿੱਟ ਹੋ ਜਾਂਦੀ ਆ। ਤੇ ਜਦੋਂ ਇਹਨਾਂ ਗੱਲਾਂ ਨਾ ਕਰੋ, ਜੇ 10 ਦਿਨ ਨੂੰ ਟਾਈਮ ਨਾ ਦਿਓ 5 ਦਿਨ, ਤੇ ਜੋ ਮਰਜ਼ੀ ਪਾਈ ਲਾਈ ਜਾਓ ਨਹੀਂ ਲੱਗਦਾ, ਕੁੜੀ ਲਿੱਸੀ ਹੋਣ ਲੱਗ ਪੈਂਦੀ। ਇਹ ਮੈਂ ਤਾਂ ਹਿਸਾਬ ਲਾਈ ਖੜਾ ਵਾਂ, ਮਤਲਬ ਹੱਥ ਮਾਰਨਾ ਜ਼ਰੂਰੀ ਆ, ਇਹਨਾਂ ਗੱਲਾਂ ਕਰਨੀਆਂ, ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਆ। ਐਂਬਰ ਰਾਣੀ ਨਾਲ, ਐਂਬਰ ਰਾਣੀ ਸਾਡੀ ਇੱਕ ਤਾਂ ਉਦਾਂ ਕੀ ਕਹਿੰਦਾ ਹੁੰਦੇ ਕਿ ਘੋੜੇ ਨੂੰ ਹੱਥ ਫੇਰੀ ਜਾਓ ਤੇ ਸਹੀ ਰਹਿੰਦਾ, ਉਤੋਂ ਐਂਬਰ ਰਾਣੀ ਲਾਡਲੀ ਆ, ਨਖਰੀਲੀ ਵੀ ਆ। ਤੇ ਫਿਰ ਆ ਮੌਸਮ ਵੀ ਬੜਾ ਅਜੀਬ ਜਿਹਾ ਨਾ, ਮੌਸਮ ਬੜਾ ਅਜੀਬ ਜਿਹਾ, ਰਾਤ ਨੂੰ ਨਾ ਪਤਾ ਠੰਡ ਲੱਗਦਾ- ਤੇ ਸਵੇਰ ਦੇਰ ਨੂੰ ਗਰਮੀ। ਨਾ ਪਤਾ ਲੱਗਦਾ ਵੀ ਠੰਡ ਆ, ਨਾ ਪਤਾ ਲੱਗਦਾ ਵੀ ਗਰਮੀ ਆ, ਨਾ ਪਤਾ ਲੱਗਦਾ ਵੀ ਹੁਣ ਘੋੜੀ ਵੀ ਪਸੀਨੇ 'ਚ ਆਈ ਆ, ਹੁਣ ਮਤਲਬ ਤਰੇਲ ਪੈਂਦੀ ਪਈ ਆ, ਕੋਈ ਸਮਝ ਮਤਲਬ ਆਉਂਦੀ ਨਹੀਂ ਪਈ। ਦੇਰ ਨੂੰ ਚਾਰੀ ਪਸੀਨੇ ਭੇਜਾਂ ਦੀ, ਰਾਤ ਨੂੰ ਤੇਰੇ। ਰਾਤ ਨੂੰ ਤਰੇਲ। ਚਲੋ ਇਹਨੂੰ ਨਾ ਹੁਣ ਬਸ 10 ਕੀ ਦਿਨ ਹੋਰ ਆ, 15 ਬਹੁਤੇ ਤੋਂ ਬਹੁਤੇ, ਫਿਰ ਇਨਸ਼ਾਅੱਲਾ ਇਹਦਾ ਅੰਦਰ ਬਣਾ ਦੇਣਾ ਆਪਾਂ, ਫਿਰ ਹੋ ਜਾਣਾ ਸਹੀ। ਲੋ ਜੀ ਮਾਸ਼ਾਅੱਲਾ ਐਂਬਰ ਰਾਣੀ ਤੇ ਕੱਪੜਾ ਵੱਜ ਗਿਆ ਸਾਰਾ, ਮਾਰਤਾ ਮੈਂ ਪਰਲਿਆ ਸੈਮ ਓਕੇ ਹੋ ਗਿਆ, ਬਸ ਪਰਲਿਆ ਬਸ ਇਦਾਂ ਕਰ, ਆਵਾਜ਼ ਜਿਹੜੇ ਯਾਦਾਂ ਦੀਆਂ ਜਿਆਦਾ ਪਰੇ ਕਰਦੇ, ਪਰਲਿਆ ਹੱਥ ਕਰਦੇ, ਪਸੀਨਾ ਸੁੱਕ ਜੂਗਾ ਜ਼ਰਾ। ਲੋ ਜੀ ਬਸ ਪਾਣੀ ਪਿਆਇਆ ਇਹਨੂੰ ਥੋੜੀ ਦੇਰ ਪਹਿਲਾਂ, ਬਸ ਇਹ ਆ ਵੀ ਘੰਟੇ ਕੇ ਬਾਅਦ ਇਹਨੂੰ ਫਿਰ ਪਿਆ ਦੇਣਾ, ਠੀਕ ਆ। ਲੋ ਜੀ ਮਾਸ਼ਾਅੱਲਾ ਬਾਕੀ ਆ ਵੀ ਸਾਰਾ ਹੋ ਗਿਆ ਸਾਫ਼, ਬਿਲਕੁਲ ਨਾ ਐਂਬਰ ਦੀ ਜਗ੍ਹਾ ਸਾਫ਼ ਹੋ ਗਈ। ਅੱਜ ਅਸੀਂ ਆਏ ਆ ਡੀਜ਼ਲ ਲੈ ਕੇ ਟਰੈਕਟਰ ਦਾ ਰੂੜੀ ਖਿੱਚਣ ਵਾਸਤੇ, ਤੇ ਇੱਥੇ ਆਏ ਤੇ ਨਵਾਂ ਕੰਮ ਹੋ ਗਿਆ। ਸੈਮ ਸਾਹਿਬ ਕਈ ਲਈ ਆਉਂਦੇ ਆ। ਲਓ ਜੀ ਵਿਕਾਸ ਸਾਹਿਬ ਨੇ ਆਉਂਦੇ ਢੇੜਤਾ, ਅਸੀਂ ਹਲੇ ਉਹ ਉੱਥੇ ਹੁੰਨੇ ਪਏ ਸੀ ਤੇ ਲੱਗਾ ਹੋਇਆ ਸੀ ਕੰਮ ਨੂੰ। ਮੈਂ ਕਿਹਾ ਸੀ ਸਾਨੂੰ ਆ ਲੈਂਦੇ ਫਿਰ ਕਰਦੇ ਆ, ਤੇ ਵਿਕਾਸ ਨੇ ਪਿੱਛੋਂ ਸਾਰਾ ਕੁਝ ਹੀ ਕਰ ਦਿੱਤਾ। ਇਹ ਕਿਹੜਾ ਖਲਾਰਾ ਸਾਡੇ ਤੋਂ ਪਹਿਲਾਂ ਹੀ ਤੂੰ? ਉਹ ਪੈਪ ਚਲਾਇਆ ਸੀ, ਧੁੱਪ ਨਿਕਲੀ ਸੀ, ਮੋਟਰ ਚੱਲਦੀ ਪਈ ਸੀ, ਅੱਛਾ ਤੇ ਮੈਂ ਕਿਹਾ ਤੇਰਾ ਗੰਨੀ ਮਿੱਟੀ ਵਿੱਚੋਂ ਕੱਢ ਕੇ ਪਾਣੀ ਪੂਣੀ ਤੇ ਨਵਾਂ ਭਰ ਦੇਈਏ। ਅੱਛਾ ਤੇ ਵਿੱਚੋਂ ਬੱਤਕਾਂ ਦੇ ਆਂਡੇ ਬੜੇ ਨਿਕਲੇ ਨੇ। ਕਸਮੇ ਆਹ ਵੇਖੋ ਟੁੱਟਿਆ ਪਿਆ ਆਂਡਾ, ਓਏ ਇਹ ਤਾਂ ਚੋਰੀ ਕੰਮ ਹੀ ਬੜਾ ਖਰਾਬ ਏ। ਇਹ ਵੇਖੋ, ਉਹ ਇਹ ਤਾਂ ਫੋੜਾ ਵਾ, ਇਹ ਭਾਈ ਵਿੱਚ ਹੀ ਇਹ ਟੁੱਟ ਗਿਆ, ਵਿੱਚ ਹੀ ਦਿੰਦੀਆਂ ਰਹੀਆਂ। ਵਿੱਚ ਦਿੰਦੀਆਂ ਰਹੀਆਂ, ਥੱਲੇ ਮੁੱਖ ਵੀ ਜਾਂਦੇ ਜੀ। ਇੱਕ ਕੁਕੜਾ ਨਿਕਲਿਆ, ਉਹ ਮੈਂ ਰੱਖਦਾ ਉਧਰ। ਅੱਛਾ ਹੋਰ ਨਿਕਲਿਆ ਕੋਈ? ਹੋਰ ਫੋੜਾ ਵਜੇ ਕਾਹ ਟੁੱਟਿਆ, ਕਾਹ ਟੁੱਟਿਆ। ਇਹ ਤੇ ਵਾਵਾ ਸਾਰੇ ਮੈਨੂੰ ਲੱਗਦਾ ਦਿੰਦੀਆਂ ਚੌਧਰੀ ਡੇਲੀ ਆ ਇਹ। ਹਾਂਜੀ ਇਹਨਾਂ ਦਾ ਸਵੇਰੇ ਤੜਕੇ ਪਿੱਛਾ ਕਰੋ, ਪਤਾ ਲੱਗੇ ਵੀ ਦਿੰਦੀਆਂ ਐਗਜ਼ੈਕਟਲੀ ਕਿੱਥੇ ਅੱਜ ਕੱਲ। ਇੱਕ ਦਿਨ ਇੱਥੇ ਪਿਆ ਸੀ, ਹਾਂ ਮੈਂ ਚੱਕਿਆ ਸਵੇਰ ਨੂੰ ਆ ਕੇ, ਉਦੋਂ ਇੱਕ ਕਾਂ ਖਰਾਬ ਕਰ ਗਿਆ ਸੀ, ਹਾਂ ਇੱਥੋਂ ਮੈਂ ਚੱਕਿਆ ਇੱਕ ਦਿਨ, ਓਏ ਉਹ ਕਾਂ ਤੋੜ ਕੇ ਰੇਡ ਬਾਹਰ ਰੂੜ ਕੇ ਡੇਗ ਪੈਂਦਾ। ਚੋਰੀ ਇਹ ਕੰਮ ਖਰਾਬ ਹੀ ਆ, ਮੈਂ ਹਿਸਾਬ ਲਾ ਲਿਆ। ਮੈਂ ਤਾੜੀਏ ਨਹੀਂ ਤਾੜੀਏ, ਚੱਲ ਕੀ ਇਹਨੂੰ ਤਾੜਨਾ ਨਾ ਵਿਚਾਰੀਆਂ ਨੂੰ, ਲੇਕਿਨ ਨਾ ਆਂਡੇ ਬਹੁਤ ਜ਼ਾਇਆ ਕਰਦੇ ਆ। ਰਾਤ ਨੂੰ ਲਾਉਂਦੀਆਂ ਨੇ, ਕੁੱਤੀਆਂ ਖੁੱਲੀਆਂ ਹੁੰਦੀਆਂ, ਉਹ ਖਾ ਜਾਂਦੀਆਂ ਨੇ, ਅਕਸਰ ਕੁੱਤੀਆਂ ਖਾ ਜਾਂਦੀਆਂ ਨੇ। ਤੇ ਉਹਦਾ ਫਿਰ ਆ ਵੀ ਇਹ ਵਿੱਚ ਸਿੱਟ ਦਿੰਦੀਆਂ ਵਾ, ਤਾਂ ਕਰਕੇ ਫਿਰ ਵਿੱਚ ਦੇਣ ਲੱਗ ਪਈਆਂ। ਹੈਂ ਹੁਣ ਨਹੀਂ ਕੁੱਤੀਆਂ ਖਾਣੀਆਂ, ਹਾਂ ਨਹੀਂ ਉਹ ਪਹਿਲੋਂ ਸੀਗੀਆਂ ਜਦੋਂ ਪਹਿਲੋਂ ਬੰਨਣੀਆਂ ਸ਼ੁਰੂ ਕੀਤੀਆਂ, ਹੁਣ ਤੇ ਇਹਨਾਂ ਦੇ ਲੱਭਦੇ ਹੀ ਨਹੀਂਗੇ। ਉਹਨਾਂ ਵਿੱਚ ਜੋ ਦਿੰਦੀਆਂ ਸੀ, ਹੁਣ ਲੱਭ ਗਿਆ ਨਾ। ਹੁਣ ਸਿੱਧੇ ਵਿੱਚ ਹੀ ਜਾਂਦੇ। ਹਾਂ ਆ ਹੁਣ ਨਵਾਂ ਕੰਮ ਪਤਾ ਲੱਗ ਗਿਆ ਵੀ ਆਂਡੇ ਜਿਹੜੇ ਇਦਾਂ ਜ਼ਾਇਆ ਹੋਈ ਜਾਂਦੇ। ਸਾਨੂੰ ਨਹੀਂ ਸੀ ਇਸ ਚੀਜ਼ ਦਾ ਪਤਾ ਕਿ ਆਂਡੇ ਦਿੰਦੇ। 2 ਦਿਨ ਇਹਨਾਂ ਨੂੰ ਦਿੱਤਾ ਇੱਥੇ, ਇਹ ਆ ਡਰਮਾਂ ਦੇ ਵਿਚਾਲੇ 'ਚ ਦਿੱਤੇ ਆ, ਪਰ ਮੈਂ ਸਮਝਿਆ ਕਿ ਸ਼ਾਇਦ ਮਤਲਬ ਨਾ 2-3 ਦਿਨ ਦੇਣ ਤੋਂ ਬਾਅਦ ਬੰਦ ਕਰਤਾ, ਲੇਕਿਨ ਜਦੋਂ ਆਂਡੇ ਦੇਣੇ ਸ਼ੁਰੂ ਹੋ ਹੀ ਗਈਆਂ ਤੇ ਫਿਰ ਤੋਂ ਨਾ ਦਿੱਤੀ ਜਾਣੇ ਨਾ, ਕਿਉਂ ਵਿਕਾਸ? ਹਾਂਜੀ ਸੋ ਗੱਲ ਇਹ ਆ ਹੁਣ ਜਾਂ ਤਾਂ ਹੱਲ ਲੱਭੀਏ ਕੋਈ, ਤੇ ਤੁਸੀਂ ਵੀ ਸਾਨੂੰ ਕੋਈ ਹੱਲ ਦੱਸਿਓ ਯਾਰ, ਜਿਹੜੇ ਵੇਖਣ ਦੇ ਵੀਰ ਭਰਾ, ਵੀ ਇਹਨਾਂ ਦਾ ਕੀ ਹੱਲ ਕਰੀਏ, ਕਿ ਤਾੜ ਦਿਆ ਕਰੀਏ, ਸਵੇਰੇ ਛੱਡਿਆ ਕਰੀਏ ਕੋਈ 8-9 ਵਜੇ, ਕਿਉਂਕਿ ਵੈਸੇ ਸਵੇਰੇ ਜਦੋਂ ਮਤਲਬ ਆਉਂਦੇ ਆ, ਉੱਠਦੇ ਆ, ਨਹਾਰੀਆਂ ਹੁੰਦੀਆਂ ਬੜੀਆਂ, ਉਦੋਂ ਖੁਸ਼ ਹੁੰਦੀਆਂ। ਤੇ ਆਂਡਾ ਹੁਣ ਨਾ ਜਿਹੜਾ ਸਟੋਰ ਕਰਨ ਦਾ ਕੋਈ ਸਮਝ ਨਹੀਂ ਆਈ ਹੈ। ਆਂਡੇ ਵੀ ਜ਼ਰੂਰੀ ਆ, ਛੱਡਣੀਆਂ ਵੀ ਜ਼ਰੂਰੀ ਆ, ਅੱਲਾ ਦੀ ਸਪੁਰਦੀ ਆ। ਹੁਣ ਕਿੱਥੇ ਆ ਫਿਰਦੀਆਂ? ਉਹ ਬਰਾਂਡੇ ਫਿਰਦੀਆਂ ਗਾਵਾਂ ਕੋਲੇ, ਅੱਛਾ ਛਾਵੇਂ ਅੰਦਰ ਬੈਠੀਆਂ ਨੇ। ਚਲੋ ਅੱਲਾ ਦੀ ਸਪੁਰਦ ਆ, ਤੇ ਹੁਣ ਹੋ ਗਿਆ ਜੋ ਹੋਣਾ ਸੀ ਚੋਰ ਸਾਹਿਬ। ਤੇ ਇਹ ਹੁਣ ਕਰਕੇ ਸਾਫ਼, ਇਹਨੂੰ ਸਾਈਡ ਤੇ ਮਿੱਟੀ ਲਾਉਣੀ ਆ ਭਰ ਕੇ ਕਿ ਨਹੀਂ? ਕੀ ਆ ਸੀ ਜਾਨਾ ਵਾ? ਚਲੋ ਕੋਈ ਨਹੀਂ, ਲਓ ਜੀ ਆ ਹੁਣ ਕਰੀ ਜਾਂਦੇ ਆ, ਇਹ ਕਰ ਲਈਏ। ਤੇ ਤੇਲ ਲਿਆਣ ਤਾਂ ਵਾ ਡੀਜ਼ਲ, ਠੀਕ ਆ। ਹੁਣ ਥੋੜੀ ਜਿਹੀ ਧੁੱਪ ਘਟਦੀ ਆ, ਹੁਣ 1 ਵਜਾ ਇਸ ਟਾਈਮ, 1:30 ਦਾ ਟਾਈਮ, 3-3:30 ਵਜੇ ਇਨਸ਼ਾਅੱਲਾ ਡੀਜ਼ਲ ਪਾ ਕੇ ਸਭ ਤੋਂ ਪਹਿਲਾਂ ਖਿੱਚਦੇ ਆ। ਵਿਕਾਸ ਆ ਖਿੱਚ ਕੇ ਉਧਰ ਕਰਨੀ ਆ, ਹਾਂਜੀ ਉਹ ਪਰਲੇ ਦੇ ਵਿੱਚ। ਹਾਂਜੀ ਉਧਰ ਖਿੱਚ ਕੇ ਪਰਾਂ ਕਰ, ਇੱਥੇ ਸੇ ਡਰੈਕ ਬਾਹਰ ਟੁਰ ਜਾਣੀ। ਨਹੀਂ ਬਾਹਰ ਟੁਰ ਜਾਣੀ, ਮੈਂ ਕਹਿੰਦਾ ਇਹਦੇ ਵਿੱਚ ਖਿਲਾਰ ਦਈਏ ਪਰਲੇ 'ਚ ਰੂੜੀ। ਹਾਂਜੀ
ਤੇ ਉਹ ਜਿਹੜੀ ਆ ਉਧਰ ਪਈ ਆ ਉਹ ਉਧਰ ਖਿਲ ਜਾਣੀ ਜਿੱਥੇ ਜਿੱਥੇ ਵੱਡੇ ਹੋਏ ਆ ਹਨਾ। ਹਾਂਜੀ ਚਲੋ ਇੱਥੇ ਤੇ ਆਂਡੇ ਖੁੱਬਣੇ ਆ ਅੱਲਾ ਦੀ ਸਪੁਰਦ, ਕੋਈ ਨਹੀਂ ਆਂਡੇ ਉਂਡੇ। ਬਣਾਉਣੀਆਂ ਇਹ ਅੱਛਾ ਇਦਾਂ ਲਾ ਲਾ ਵਿੱਚ ਵਿਕਾਸ ਨੇ ਇੱਕ ਸਲਾਹ ਦਿੱਤੀ ਆ, ਹੁਕਮ। ਉਹ ਜਿਹੜੀ ਜਾਲੀ ਲੱਗੀ ਆ ਆਪਣੀ, ਹਾਂ ਰਾਤ ਨੂੰ ਬਤਕਾਂ ਉੱਥੇ ਤਾੜ ਦਿਆ ਕਰੀਏ ਠੀਕ ਆ। ਤੇ ਸਵੇਰ ਨੂੰ ਛੱਡ ਦਿਆ ਕਰੀਏ। ਸਵੇਰ ਨੂੰ ਕਿਉਂ ਨਿਗਾਹ ਨੂੰ ਰਹਿੰਦੀ ਵੀ ਕਿੱਧਰ ਜਾਂਦੀਆਂ ਨੇ, ਤੇ ਰਾਤ ਨੂੰ ਉੱਥੇ ਬੰਦ ਰਹਿਣਾ ਕਰ, ਆਂਡੇ ਦੇਣ ਵੀ ਤੇ ਉੱਥੇ ਦੇਣ। ਇੰਨੀ ਕਿ ਥੋੜੀ ਜਿਹੀ ਤੂੜੀ ਸੁੱਟ ਕੇ ਉੱਤੇ ਇੱਕ ਸਾਈਡ ਤੇ ਰੱਖ ਦੇਵਾਂਗੇ ਵੀ ਅਗਰ ਦੇਣ ਤਾਂ ਤੂੜੀ ਤੇ ਦੇਣ। ਤੇ ਇੱਕ ਹੋਰ ਵੀ ਹੋ ਸਕਦਾ ਵਾ, ਹਾਂਜੀ ਅਗਰ ਆਪਾਂ ਥੋੜਾ ਸੀਮੈਂਟ ਲਿਆਈਏ ਹਾਂਜੀ ਤੇ ਪਾਣੀ ਵਾਲਾ ਨਿਜ਼ਾਮ ਵੀ ਅੰਦਰ ਹੀ ਕਰ ਦਈਏ, ਛੋਟੀ ਜਿਹੀ ਹੌਦੀ ਬਣਾ ਦਈਏ, ਹਾਂਜੀ ਤੇ ਫਿਰ ਸੋਨੇ ਤੇ ਸੁਹਾਗਾ ਨਹੀਂ। ਇਹ ਵੀ ਸਹੀ ਹੈ। ਸੋਨੇ ਤੇ ਸੁਹਾਗਾ ਨਹੀਂ, ਹਾਲੀ ਵੀ ਤੇ ਰੂਟਰ ਵੀ ਸਾਰਾ ਕੁਝ ਹੀ ਵਿੱਚ। ਹਾਂਜੀ ਨਹੀਂ ਮਤਲਬ ਇਦਾਂ ਕਰ ਸਕਦੇ ਨਾ ਆਪਾਂ ਵਿਕਾਸ। ਹਾਂਜੀ ਇੱਥੇ ਚਲੋ ਪੱਕੀ ਜਗ੍ਹਾ ਤੇ ਬੰਦਾ ਵੜ ਕੇ ਦੇਖ ਵੀ ਲੈਂਦਾ ਹੈ ਹਾਂ ਵੀ ਹੈ ਨੇ ਨਹੀਂ। ਮਤਲਬ ਛੋਟੀ ਜਿਹੀ ਹੌਦੀ ਬਣਾ ਦਈਏ, ਦਿਨ ਨੂੰ ਇੱਥੇ ਫਿਰਦੀਆਂ ਫੁਰਦੀਆਂ ਰਹਿਣ, ਤੇ ਇਹ ਆ ਵੀ ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਛੱਡਣਾ ਵਾ ਪਾਣੀ 'ਚ ਅਗਰ ਰਹਿਣਾ ਵੀ ਉਹਨਾਂ ਨੇ, ਤੇ ਉੱਥੇ ਛੋਟੀ ਜਿਹੀ ਹੌਦੀ ਪੱਕੀ ਬਣੀ ਹੋਵੇ ਹਨਾ। ਹਾਂਜੀ ਪੱਕੀ ਹੋ ਸੀ ਬਣ ਜੇ। ਇੱਟਾਂ ਆਪਣੇ ਕੋਲ ਵਾਧੂ ਆ, ਬਾਕੀ ਆ ਹੈਗੀ ਤੇ ਬਾਕੀ ਆ ਤੇ ਫਿਰ ਹੈਗੀ ਆ ਕੱਚਾ ਜਿਹੜਾ ਕੰਮ ਆ ਜਿਹਦੇ ਵਿੱਚ ਰਾਜੀ ਰਹਿੰਦੀਆਂ। ਹਾਂਜੀ ਲੋ ਜੀ ਗਾਰਾ ਗੂਰਾ ਵਾਵਾ ਸਾਰਾ ਕੱਢਤਾ ਵਾ, ਤੇ ਥੋੜੀ ਦੇਰ ਸੋਕਾ ਲਵਾ ਕੇ ਧੁੱਪ ਲਵਾ ਕੇ ਤੇ ਫਿਰ ਪਾਣੀ ਛੱਡ ਦਿੰਨੇ ਆ। ਤੇ ਇੱਧਰ ਨਵਾਂ ਹੋ ਗਿਆ ਕਹਿੰਦੇ ਕੰਮ। ਹਾਂ ਵੀ ਵਿਕਾਸ ਸਾਹਿਬ, ਮੈਨੂੰ ਵੀ ਲੱਗ ਗਿਆ ਸੀ ਪਤਾ, ਦੂਰੋਂ ਹੀ ਵੇਖ ਲਈ ਸੀ ਮੈਂ। ਇਹ ਜਦੋਂ ਮੈਂ ਪੱਠੇ ਪਾਏ ਨੇ 10 ਵਜੇ, ਹਾਂ ਉਦੋਂ ਬਿਲਕੁਲ ਉੱਚਾ ਸੀ। ਜਦੋਂ ਮੈਂ ਅੱਗੇ ਕੱਪੜਾ ਮਾਰਿਆ ਵਾ ਤੇ ਤੂੰ ਵਿੱਚ ਚੱਕਿਆ ਸਾਰਾ, ਉਦੋਂ ਵੀ ਉੱਚਾ ਸੀ। ਉੱਚਾ ਸੀ। ਹੁਣ ਆ ਘੰਟੇ ਡੇਢ ਦੇ ਵਿੱਚ ਸਾਰੇ ਥੱਲੇ ਆ ਗਿਆ, ਖੁਰਲੀ ਲੱਗ ਗਿਆ। ਤੇ ਨਾਲ ਘੋੜੀ ਬੰਨੀ ਸੀ, ਨਾਲ ਘੋੜੀ ਬੰਨੀ ਸੀ, ਇਹ ਵੀ ਨਾਲ ਆ। ਇਹਨੂੰ ਧਿਆਨ ਰੱਖੀ ਯਾਰ, ਖੋਲ ਲਾ। ਬੰਨੀ ਨਾ ਤੇਰੇ ਜਾਨ ਤੋਂ ਉੱਥੇ ਮਗਰੋਂ ਹਾਂ ਉਦੋਂ ਕਿੱਕਰ ਸੀਗਾ ਇੱਥੇ, ਹਾਂ ਆਲੀ ਸ਼ੈ ਸੀ ਇੱਥੇ, ਹਾਂ ਤੇ ਹੌਲੀ ਹੌਲੀ ਚੱਕ ਕਰ ਨਾਲ ਆ ਕੇ ਲੱਗੀ। ਤੇ ਆ ਵਿੱਚ ਹੀ ਵੜ ਗਿਆ ਖੁਰਲੀ ਦੇ। ਹਾਂ ਇਹ ਲੱਗੀ ਖੁਰਲੀ ਦਾ ਕੋਈ ਹੀਲਾ ਕਰੀਏ, ਖੁਰਲੀ ਕੱਢੀਏ ਇੱਥੋਂ ਵਿੱਚ। ਕੰਨ ਨਾਲ ਲੱਗ ਗਿਆ ਉਧਰੋਂ, ਹੈਂ ਕੰਨ ਨਾਲ ਲੱਗ ਆ ਵੀ ਇੱਟਾਂ ਵੀ ਉਖੜ ਗਈਆਂ ਵਾ। ਪਾੜ ਗਈ ਕਿੱਕਰ ਥੱਲੇ ਆ ਗਈ। ਇਹਨੂੰ ਚੱਕ ਆ ਕਿੱਕਰ ਪਾਟੀ ਸੀ, ਤੇ ਇਹ ਹੌਲੀ ਹੌਲੀ ਉੱਥੋਂ ਖਾਂਚਾ ਵੀ ਕੱਢੋ ਵਿਕਾਸ। ਇਧਰੋਂ ਆ ਕੇ ਮੇਰਾ ਭਰਾ ਖਾਂਚਾ ਵੀ ਕੱਢ ਲਈਏ ਤੇ ਖੁਰਲੀ ਵੀ ਕੱਢ ਲਈਏ। ਇਹ ਹੋਰ ਨਾ ਇਹਨੇ ਕੰਧ ਵੀ ਸਿੱਟਣੀ ਆਪਣੀ ਆਹ ਜਿਹੜੀ ਆ। ਹਾਂ ਆਪਾਂ ਨਾ ਸਾਰੇ ਇਹਨੂੰ ਜ਼ੋਰ ਲਾ ਕੇ ਨਾ ਹਾਂ ਰੱਖੀਏ ਉਸ ਕੰਨ ਦੇ ਉੱਤੇ। ਮੈਨੂੰ ਮੈਂ ਕਹਿੰਦਾ ਕੰਨ ਤੋਂ ਪਰੇ ਵੀ ਕਰੀਏ, ਪਰੇ ਕੀਤੀ ਇਹਨੇ ਉੱਤੇ ਇਧਰੋਂ ਡਿੱਗ ਪੈਣਾ ਹੁਣੇ। ਇਹਦਾ ਹੁਣ ਕੋਈ ਹੱਲ। ਹਾਂ ਤੇ ਦੋਵੇਂ ਪਾਸੋਂ ਥੋੜੀ ਸਪੋਰਟ ਰਹੂਗੀ। ਫਿਰ ਇਹਨੂੰ ਬੰਦਾ ਪਹਿਲਾਂ ਹੌਲੀ ਕਰਦਾ, ਫਿਰ ਇਹਨੂੰ ਸਿੱਟਦਾ। ਉਤੋਂ ਛਾਪੇ ਛੁਪੇ ਲਾ ਹੌਲੀ ਕਰਨੀ ਪੈਣੀ ਨਾ। ਭਾਰ ਬਹੁਤ ਵਧਿਆ, ਕੰਮ ਬਹੁਤ ਜ਼ਿਆਦਾ ਹੀ ਖਰਾਬ ਆ। ਜੇ ਹੁਣੇ ਆਪਾਂ ਹੁਣੇ ਪੱਲੇ ਪਾਸ ਸਿੱਟਦੀ, ਇਧਰੋਂ ਕੰਨ ਸਿੱਟ ਦੇਣੀ ਇਹ ਇਹਨੂੰ। ਟੁੱਟ ਗਈ। ਟੁੱਟ ਗਈ ਹੈ ਨਾ, ਟੁੱਟੀ ਤਾਂ ਪਹਿਲੇ ਹੋਈ ਆ। ਇਹ ਇੱਕ ਨੇਰੀਆਂ ਜਦੋਂ ਆਈਆਂ, ਇਹ ਨੇਰੀਆਂ ਸੀ ਨਾ ਉਦੋਂ ਪਾਟੀ ਸੀ, ਇਹ ਹੌਲੀ ਹੌਲੀ ਡਾਊਨ ਹੀ ਹੋਈ ਜਾਂਦੀ। ਚੋਰੀ ਸਾਹਿਬ ਡਾਊਨ ਹੋ ਰਹੀ ਤੇ ਜਿਵੇਂ ਜਿਵੇਂ ਵਜ਼ਨ ਲੱਗਿਆ ਯਾਰ ਬਹੁਤ ਵਜਨ ਕੀ ਆਪਾਂ 2-3 ਘੰਟੇ ਦੇ ਵਿੱਚ ਇੱਥੇ ਆ ਗਈ ਆ। ਹਾਂਜੀ ਹੁਣ ਆ ਕੱਢੀਏ ਵਿੱਚੋਂ ਬਾਹਰ। ਵਿਕਾਸ ਮੇਰਾ ਹੋ ਇੰਤਕਾਮ ਆਇਆ। ਹਾਂ ਠੀਕ ਆ ਕੱਢ ਲਓ ਇੱਥੋਂ, ਬਸ ਖਿੱਚ ਲਓ ਵਿਕਾਸ, ਉਰੇ ਨੂੰ ਕਰ ਲੈ ਖੁਰਲੀ, ਇੱਥੇ ਕਰੋ ਚਕਾ ਸੈਮ, ਬਸ ਠੀਕ ਆ ਚਕਾ ਲਾ। ਇੱਥੇ ਸਾਈਡ ਤੇ ਕਰ ਦਿਓ ਜਿੱਥੋਂ ਕੰਧ ਦਾ ਖਤਰਾ ਨਾ ਹੋਵੇ ਕਿ ਡਿੱਗੂਗੀ। ਬਸ ਠੀਕ ਆ, ਪਈ ਰਹਿਣ ਦਿਓ, ਬਸ ਠੀਕ ਆ। ਲਓ ਜੀ ਹੁਣ ਇਹਦਾ ਕਰੋ ਜੇ ਹੀਲਾ ਕਰਨਾ ਤੇ ਆਪਾਂ ਕਰੀਏ। ਇਹਨੂੰ ਚੱਕ ਕੇ ਉੱਤੇ ਰੱਖ ਦਈਏ ਪਰਲੇ ਹੱਥ। ਨਹੀਂ ਹਾਂਜੀ ਬੜ ਸਾਹਿਬ ਫਸ ਗਏ ਆ ਜਾਓ। ਓਏ ਲਓ ਜੀ ਠੀਕ ਹੈ। ਲਓ ਜੀ ਲੱਗੇ ਆ ਪੱਠੇ ਪਾਉਣ, ਤੇ ਵਿਕਾਸ ਸਾਹਿਬ ਉਹ ਕੁਹਾੜੀ ਦਾ ਦਸਤਾ ਕੋਈ ਨਹੀਂ ਪਿਆ। ਹਾਂਜੀ ਉਹ ਹੁਣ ਕਿੱਦਾਂ ਪਾਉਣਾ ਵਾ? ਮਿਸਤਰੀ ਕੋਲ ਜਾਏਗਾ। ਉਹ ਭਾਈ ਹੋਇਆ ਆ ਵਾ, ਮਿਸਤਰੀ ਹੈ ਨਹੀਂ ਸੀ ਤੇ ਉਹ ਹੁਣ ਪਿਆ ਨਹੀਂਗਾ, ਤੇ ਉਹਦਾ ਹੁਣ ਕੋਈ ਆਪਾਂ ਆਪ ਪਾ ਸਕਦੇ ਆ। ਆਪਾਂ ਉਹ ਆਪਣੇ ਕੋਲ ਕਿਹੜੇ ਰੰਦੇ ਨੇ, ਉਹ ਤੋਂ ਉਹਨੇ ਰੰਦ ਕੇ ਸਾਫ਼ ਕਰਕੇ ਦਸਤਾ ਫਿਰ ਪਾਉਣਾ। ਉਹ ਹੁਣ ਕਿੱਕਰ ਦਾ ਫਿਰ ਕੀ ਕਰੀਏ? ਉਹ 6 ਚ ਪਏਗਾ। ਚਲੋ ਅੱਬੂ ਨੂੰ ਘੱਲਦੇ ਆ, ਉਹ ਪਵਾ ਲਿਆਉਣ। ਨਾਲੇ ਠਪਾ ਕੇ ਲੈ ਆਉਣਗੇ, ਫਿਰ ਤਾਂ ਲੱਕੜ ਸੌਖੀ ਵੱਡੀ ਜਾਏਗੀ। ਹਾਂਜੀ ਉਹਦਾ ਮੂੰਹ ਕੋਈ ਨਹੀਂ ਕੁਆੜੀ ਦਾ। ਚਲੋ ਕਰੀਏ ਸਟਾਰਟ, ਅੱਲਾ ਖੈਰ ਕਰੇਗਾ। ਨਹੀਂ ਡਿੱਗਦੀ ਸੈਮ ਸਾਹਿਬ ਟਰੈਕਟਰ ਲੈ ਜਾਓ, ਮੈਂ ਪੱਠੇ ਪਵਾ ਲਵਾਂ ਉਨੀ ਦੇਰ, ਤੇ ਟਰੈਕਟਰ ਲੈ ਜਾ। ਹੌਲੀ ਹੌਲੀ ਤੁਰਿਆ, ਮੈਂ ਸਕੂਟਰ ਤੇ ਮਗਰ ਹੋਣਾ, ਕਿਰਾਇਆ ਪਾਉਣਾ ਵਾ। ਚਲੇ ਜਾਓ ਉਧਰ ਉਹਨਾਂ ਦੇ ਚੀਮੇ ਵਾਲਾ ਕਿਰਾਇਆ, ਠੀਕ ਆ ਓਕੇ। ਲਓ ਜੀ ਹੈ ਕਿੱਥੇ ਕੀ ਪਿਆ ਵਾ? ਤੇ ਕਾਲੇ ਦੇ ਪਿਆ ਵਾ, ਤੇ ਬਸ ਚੱਲ ਮੈਂ ਤੇਰੇ ਮਗਰ ਆਇਆ। ਟਰੈਕਟਰ ਸਟਾਰਟ ਕਰ, ਤੇਲ ਪਾ, ਡੀਜ਼ਲ ਪਾ ਲਿਆ ਵਿੱਚ, ਟਰੈਕਟਰ ਬਾਹਰ ਕਰਕੇ ਡੀਜ਼ਲ ਪਾ, ਤੇ ਅਬ ਮੈਂ ਪੱਠੇ ਪਾ ਕੇ ਬਸ ਤੇਰੇ ਮਗਰ ਆਇਆ। ਭੱਟ ਸਾਹਿਬ ਤੁਸੀਂ ਮੜੇ ਪਾਸੇ ਹੋ ਜਾਓ। ਭੱਟ ਸਾਹਿਬ ਪਿੱਛੇ ਆ ਜਾਓ। अंदर के बाहर चलो। हाँ भट्ट साहब हो जाओ, आ जाओ स्टार्ट चल, जान दे रोक जा, चल बस।
ਲੋ ਕਾ ਸਾਹਿਬ ਸੈਮ ਚਲਾ ਗਿਆ ਵਾ ਤੇ ਬਸ ਮੈਂ ਮਗਰ ਜਾਂਦਾ ਉਹਦੇ ਸਕੂਟਰ ਤੇ ਕਿਰਾਇਆ ਪਵਾ ਲਿਆ ਵਾ ਪਾ ਲਿਓ ਤੇ ਤੁਸੀਂ ਨਾ ਨਾਲ ਅੰਦਰੋਂ ਚੱਕਣਾ ਗੋਇਆ ਹਾਂਜੀ ਅੰਦਰੋਂ ਗੋਇਆ ਚੱਕ ਕੇ ਤੇ ਨਾਲ ਹੀ ਉਹ ਬਲੂ ਘਾਲਦੇ ਆ ਕੁਹਾੜੀ ਦਾ ਦਸਤਾ ਪਵਾ ਲਿਆ ਹੁਣ ਬਾਹਰੋਂ ਕਿਰਾਇਆ ਮਾਰਨਾ ਹੈ ਮਾਰਨਾ ਹੈ। ਫਿਰ ਪੱਠੇ ਬਾਹਰ ਨਾ ਆ ਜੇ ਪਾਵਾਂ ਖੁੱਲੀਆਂ ਚੁੱਕ ਕੇ ਸਾਈਡ ਤੇ ਕਰਕੇ ਕਿਰਾਇਆ ਮਾਰ ਕੇ ਫਿਰ ਪਾ ਦਿਓ ਉਹ ਪਰਲੇ ਪਾਸੇ ਹਾਂਜੀ ਉਹ ਪੱਠੇ ਪਾ ਕੇ ਆ ਪਹਿਲਾਂ ਇਹ ਮੋਰਾਂ ਦੇ ਨਾਲ ਚੱਕੀ ਰਾਜਪਟ ਸਾਹਿਬ ਸੁਣਾਓ ਫਿਰ ਕਿਵੇਂ ਆ ਠੀਕ ਆ ਪੱਠੀ ਠੀਕ ਆ ਭੱਟੀ ਸਾਹਿਬ ਭਾਈ ਸਾਨੂੰ ਨਾ ਸਾਰੇ ਨੇ ਕਮੈਂਟ ਕਰਕੇ ਦੱਸੋ ਭੱਟੀ ਸਾਹਿਬ ਦਾ ਕੰਮ ਕਿਹਨੂੰ ਕਿਹਨੂੰ ਪਸੰਦ ਆ ਭੱਟੀ ਸਾਹਿਬ ਦੀ ਜ਼ਿੰਮੇਵਾਰੀ ਹੈ ਭੱਟੀ ਸਾਹਿਬ ਪੂਰੀ ਜ਼ਿੰਮੇਵਾਰੀ ਚੱਕਦੀ ਆ ਇਦਾਂ ਕਰੋ ਨਾ ਪੱਠੇ ਪਾ ਦਿਓ ਨਾ ਉੱਤੇ ਤੇ ਪਹਿਲਾਂ ਆਪਾਂ ਪਿਛਲੀ ਖਿਲਾਰ ਲਾਂਗੇ ਉਹਦੇ ਨੂੰ ਮਾਲ ਪੱਠੇ ਖਾ ਲੂਗਾ ਫਿਰ ਗੁਰਦੀ ਚੱਕ ਕੇ ਕਰ ਦਾਂਗੇ ਅੰਦਰ ਵੀ ਮਾਰਨਾ ਪੈਣਾ ਆਪਾਂ ਨੂੰ ਹਾਂਜੀ ਦੋਵਾਂ ਪਾਸੇ ਮਾਰਨਾ ਦੋਵਾਂ ਪਾਸੇ ਤੇ ਬਸ ਫਿਰ ਉਧਰ ਮੁਧਰ ਤੇ ਹੀ ਖਾ ਹੋ ਜਾਣੀ ਕਿੰਨੇ ਹੋ ਗਏ ਆ ਤੁਸੀਂ ਕਿਰਾਇਆ ਪਾ ਲਿਓ ਅੱਛਾ ਬਾਕੀ ਮੈਂ ਉਹਨਾਂ ਨੂੰ ਪਾ ਕੇ ਜਾ ਕੇ ਬੰਨ ਲਾ ਫਿਰ ਚਲੋ ਠੀਕ ਹੈ ਜੀ ਲੋ ਜੀ ਸੈਮ ਕੋ ਹੁਣ ਕਿਰਾਇਆ ਨਹੀਂ ਖਿੱਚਿਆ ਜਾਂਦਾ ਪਿਆ ਭਾਰਾ ਵਾ ਖਿੱਚੋ ਚਾਚਾ ਜੀ ਕਿਰਾਇਆ ਡਬਲ ਆ ਹਨਾ ਕਿਰਾਇਆ ਅਸੀਂ ਲਿਆਂਦਾ ਵਾ ਤੇ ਕਿਰਾਇਆ ਹੈਗਾ ਬਹੁਤ ਵੱਡਾ ਵੱਡਿਆਂ ਟਰੈਕਟਰਾਂ ਵਾਲਾ ਜਿਵੇਂ ਕਿ 85 ਵਾਲਾ 75 ਵਾਲਾ ਕਿਰਾਇਆ ਵਾ ਵੇਖੋ ਤੁਸੀਂ ਡਬਲ ਸਾਈਡਡ ਆ ਇਧਰੋਂ ਵੀ ਹੈਗਾ ਜਿਹੜਾ ਬਣਿਆ ਹੋਇਆ ਵਾ ਸਿਸਟਮ ਜੀ ਪਾਸ ਹਲੇ ਪਤਾ ਨਹੀਂ ਕਾਹਤੋਂ ਬਣਿਆ ਵਾ ਤੇ ਪਿੱਛੇ ਜਿਹੜੀ ਆਪਣੀ ਰੂੜੀ ਖਿਲਰੀ ਸੀ ਆਪਾਂ ਉਹਨੂੰ ਜਾ ਕੇ ਖਿਲਾ ਰਹੀਏ ਹਾਂ ਇੱਟਾਂ ਛੱਡ ਦੇ ਵਿੱਚ ਥੋੜੀਆਂ ਆਈਆਂ ਇੱਟਾਂ ਕੱਢੀਆਂ ਹੋਈਆਂ ਸਾਰੀਆਂ ਹੀ ਉਹ ਪਾਣੀ ਨਹੀਂ ਆਇਆ ਅੱਜ ਹਾਂ ਹਾਂ ਇਹ ਪਾਣੀ ਦਾ ਯਾਰ ਤਾਂ ਛੱਡ ਦੇ ਵਿੱਚ ਓਏ ਚੱਲ ਬਈ ਆ ਵੇਖ ਇੱਥੋਂ ਲਾ ਦੇ ਇਹ ਕਿੰਨੇ ਚ ਖਿਲਾਰਨੀ ਆ ਕਿੰਨੇ ਚ ਖਿਲਾਰਨੀ ਆ ਸਾਰੀ ਸਾਰੇ ਖਿਲਾਰਨੀ ਆ ਜਿੰਨੀ ਪਈ ਆ ਪਤਲੀ ਪਤਲੀ ਖਿਲਾਰਨੀ ਆ ਸਾਰੇ ਪਾਸੇ ਆ ਪਰੇ ਇੱਧਰ ਵੀ ਸਾਰੇ ਜਿੰਨਾ ਥਾਂ ਵਿਹਲਾ ਨਾ ਸਾਰੇ ਪਤਲੀ ਪਤਲੀ ਖਿਲਾਰ ਦੇਣੀ ਆ ਤੇ ਇੱਕ ਵਾਰੀ ਅੱਬੂ ਕਿੱਥੇ ਭਲਾ ਅਬੂ ਵੰਡਾ ਲੈਣ ਗਿਆ ਵੱਡਾ ਲੈਣ ਕੇ ਜਦੋਂ ਆਏ ਉਦੋਂ ਉਹਨਾਂ ਨੂੰ ਕਹਿ ਦੇਣਾ ਵੀ ਉਹ ਲੈਣ ਦਸਤਾ ਪਵਾ ਕੇ ਠੀਕ ਆ ਤੇ ਉਹਦਾ ਕੁਝ ਕਰੀਏ ਦੂਜੀ ਦਾ ਕਿੱਕਰ ਦਾ ਠੀਕ ਆ ਠੀਕ ਹੋ ਗਿਆ ਚੇਤੇ ਨਾਲ ਤੇ ਮੈਂ ਖਿਲਾਰਦਾ ਉਨੀ ਦੇਰ ਤੁਸੀਂ ਨਾ ਉਹ ਪਾਸਿਓਂ ਉਹ ਵੀ ਖੋਲ ਲੈਣਾ ਵਾ ਪੈਪੂ ਮੈਂ ਖੋਲ ਆਪੂ ਪਾ ਕੇ ਖੋਲ ਲੈਣੇ ਇੱਕ ਪਾਸਿਓਂ ਠੀਕ ਆ ਵਿਕਾਸ ਅੰਦਰੋਂ ਉਨੀ ਦੇਰ ਗੋਇਆ ਚੱਕ ਲਵੇ ਤੇ ਫਿਰ ਉਨੀ ਦੇਰ ਮੈਂ ਆ ਖਿਲਾਰ ਕੇ ਫਿਰ ਉਧਰ ਆ ਜਾਣਾ ਅੱਲਾ ਤੇਰੀ ਯਾਰੀ ਖੈਰ ਕਰੇਗਾ ਸਾਰੀ ਖਿਲਾਰ ਦੀ ਹੈ ਇੱਕ ਵਾਰੀ ਆ ਬਹੁਤ ਬਲਾ ਉਹਨਾਂ ਦਾ ਮਿੱਟੀ ਜੀ ਆ ਉਹ ਕਰੇਨ ਨਾਲ ਸਟਾਈ ਹੈ ਨਾ ਉਹਨਾਂ ਨੇ ਮਿੱਟੀ ਵਿੱਚ ਲਿਆਂਦੀ ਆ ਵੇ ਲੈ ਆਹ ਤਾਂ ਸਾਰੀ ਮਿੱਟੀ ਵੀ ਆ ਵਿੱਚ ਖਿਲਾਰਨਾ ਵਾ ਖਿਲਾਰ ਦੇ ਕੋਈ ਨਹੀਂ ਲੜਕੋ ਅੱਜ ਸਹੀ ਆ ਪਤਲੀ ਪਤਲੀ ਹੈ ਨਾ ਹਾਂ ਬਹੁਤ ਆ ਰਹੀ ਫਿਰ ਚਲੋ ਆਪਾਂ ਅੱਧਾ ਕੀ ਸਿੱਧਾ ਕਰਨਾ ਬਰਸੀਨ ਪਹਿਲੋਂ ਬੀਜਣਾ ਨਾ ਬਾਕੀ ਪਰੇ ਬੀਜ ਲਾਂਗੇ ਅੱਛਾ ਚਲੋ ਧਿਆਨ ਦੇ ਟਾਪ ਲਿੰਕ ਦੀ ਕਿੱਲੀ ਨਿਕਲ ਗਈ ਸੀ ਪਤਾ ਨਹੀਂ ਲੱਗਾ ਥੱਲੇ ਗਾੜ ਯਾਰ ਕੋਈ ਨਹੀਂ ਜਾ ਕੇ ਕੰਮ ਪਾ ਦਿਨ ਸੱਤ ਲੱਗੂ ਤੇ ਪੈਣੇ ਨਹੀਂ ਤੂੰ ਥੋੜੀ ਜਿਹੀ ਲਿਆਉਂਦਾ ਪਿੰਨ ਆ ਤਾਰ ਉਹਨੇ ਕਿਹਾ ਵੀ ਮੈਨੂੰ ਦੂਰਾ ਗੇੜਾ ਨਾ ਕਦੇ ਲਾਉਣਾ ਪੈ ਜਵੇ ਆ ਨਿਕਲ ਗਈ ਸੀ ਪਿੰਨ ਪਤਾ ਨਹੀਂ ਲੱਗਾ ਵਿੰਗੀ ਹੋ ਗਈ ਸੀ ਕੱਢ ਕੇ ਦੁਬਾਰਾ ਪਾਈ ਹੁਣ ਬਾਹਰ ਲਾ ਦੇ ਉੱਤੇ ਡਬਲ ਜੀ ਬਣਾ ਕੇ
ਚੋ ਸਾਹਿਬ ਲੈ ਜਾਓ ਇਹਨੂੰ ਮੋੜ ਕੇ ਬਸ ਬਸ ਆ ਵੀ ਉਰੇ ਆ ਗੱਲ ਸੁਣ ਆ ਪਲਾਸ ਵੀ ਲੈ ਜਾ ਤੇ ਇੱਥੇ ਸਰੀਏ ਮੈਂ ਰੱਖੇ ਉਹ ਵੀ ਲੈ ਜਾ ਲਓ ਜੀ ਵਿਕਾਸਾ ਸਮਝ ਰਿਹਾ ਕੀ ਕਰਾਂ ਆ ਥਾਂ ਖਲਾਰ ਕੇ ਤੇ ਉਹ ਉੱਥੇ ਲੈ ਜਾ ਪਰੇ ਸਾਰੀ ਆ ਢੇਰੀਆਂ ਜਾਣ ਅੱਗੇ ਸਾਰੀਆਂ ਹਾਂ ਚਲੋ ਜਿਹੜੀ ਵੱਧ ਗਈ ਉਹ ਫਿਰ ਐਸ ਨੁੱਕਰ 'ਚ ਵਧਣੀ ਸੀ ਆ ਪਰੇ ਨੂੰ ਜਾਣੀ ਆ ਸਾਫ ਕਰ ਲੈਣਾ ਪੂਰੀ ਇੱਕ ਤਰ੍ਹਾਂ ਹੈ ਨੂੰ ਹਾਂ ਤੇ ਆ ਜਿਹੜੇ ਦੋ ਹੈ ਠੀਕ ਅੱਗੇ ਲੈ ਜਾ ਸਾਰੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਮੈਂ ਨਾ ਕਿੱਲੀ ਵੇਖੀ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਾ ਬਾਪੂ ਨੇ ਆ ਕੇ ਵੇਖੀ ਆ ਤੇ ਸ਼ੁਕਰ ਆ ਗਾਲ ਨਹੀਂ ਪਈ ਮੇਰੇ ਹਿੱਸੇ ਦੀਆਂ ਸੈਮ ਨੂੰ ਪੈ ਗਈਆਂ ਵਿਚਾਰੇ ਨੂੰ ਐਵੇਂ ਹੀ ਖਾ ਹੋ ਗਿਆ ਕੀ ਕਰਨ ਗਿਆ ਸੀ ਕੇਲੇ ਲੈਣ ਗਿਆ ਸੀ ਤੇ ਲੈ ਉਹ ਆਪਣਾ ਦੂਸਰਾ ਆਇਆ ਉਹ ਜਿਹੜੀ ਅੱਗੇ ਟੁੱਟੀ ਸੀ ਉਹ ਚੁੱਕ ਲਿਆ ਡਬਲ ਸੀ ਉਹ ਸਰੀਆ ਵੈਲਡ ਹੋਇਆ ਸੀ ਆ ਜਾਂਦਾ ਇਹ ਕਿੱਥੇ ਵੜਨਾ ਇੱਥੇ ਬਦਲਾ ਕੇ ਲਿਆ ਉਹਦੀ ਭਾਈ ਉਹਨੂੰ ਗਾਲ ਪੈ ਉਹ ਮੁੜ ਗਈ ਕੇ ਆਇਆ ਹੀ ਪੈਣੀ ਮੈਨੂੰ ਸੀ ਗਾਲ ਤੇ ਪੈ ਉਹਨੂੰ ਗਈ ਤੇ ਉਹ ਮੁੜ ਕੇ ਨਹੀਂ ਆਇਆ ਤੇ ਮਤਲਬ ਬਚਤ ਹੋ ਗਈ ਹੈ ਸ਼ੁਕਰ ਤੇ ਹੁਣ ਦੁਬਾਰਾ ਪੈ ਗਿਆ ਵਾ ਕਿੱਲੀਆਂ ਪੈ ਗਈਆਂ ਵਾ ਕਿਰਾਇਆ ਪੈ ਗਿਆ ਹੁਣ ਦੁਬਾਰਾ ਮਾਰਦੇ ਆ ਲੇਕਿਨ ਆ ਨਾ ਬੜਾ ਸੋਹਣਾ ਫਿਰ ਗਿਆ ਵਾ ਹਨਾ ਵਿਕਾਸ ਸਹੀ ਹੋ ਗਿਆ ਨਾ ਆਹ ਤੇ ਆਹ ਬਸ ਹੁਣ ਤੁਸੀਂ ਆਹ ਪੱਠੇ ਜਿਹੜੇ ਨਾ ਇਹ ਆਹ ਦੋਗੀ ਵੱਢ ਉਹ ਪਰਲੇ ਦੀ ਖੈਰ ਆ ਇਹ ਹੋ ਜਵੇ ਹਨਾ ਮੈਂ ਮਾਰ ਲਵਾਂ ਇਹਨੂੰ ਥੋੜਾ ਜਿਹਾ ਕਿਰਾਇਆ ਜਿਆਦਾ ਰਹਿੰਦਾ ਨਾ 4 ਰਹਿ ਢੇਰੀਆਂ 2 ਟਰਾਲੀਆਂ ਰਹਿ ਗਈਆਂ ਤਕਰੀਬਨ ਬਸ ਲੋ ਜੀ ਇੱਧਰ ਰੂੜੀ ਹੋ ਗਈ ਐਨ ਮੁਕੰਮਲ ਇੱਧਰ ਮਾਸ਼ਾਅੱਲਾ ਵੇਖ ਤੁਸੀਂ ਹਰ ਪਾਸੇ ਇੱਧਰ ਵੀ ਤੇ ਇੱਧਰ ਵੀ ਸਾਰੇ ਪੈ ਗਏ ਇੱਕ ਥੋੜਾ ਥਾਂ ਰਹਿ ਗਿਆ ਜਿੱਥੇ ਵਿਕਾਸ ਪੱਟੇ ਬੈਠਣਗੇ ਇੱਥੇ ਪਾਉਣੀ ਆ ਤੇ ਆਹ ਥੋੜਾ ਹੀ ਇੰਨੀ ਕੀ ਪਈ ਆ ਇੰਨੀ ਕੀ ਰਹਿ ਗਈ ਹੈ ਇਹ ਹੁਣ ਉੱਧਰ ਪਾ ਦਈਏ ਫਿਰ ਕੰਮ ਗਿਆ ਵਾ ਇੱਧਰੋਂ ਨਿਬੜ ਤੇ ਹੁਣ ਚਲੀਏ ਉੱਧਰ ਤੇ ਟਰੈਕਟਰ ਲੈ ਆਂਦਾ ਵਾ ਇੱਧਰ ਮੈਂ ਆਰਦੀ ਪੂਰੀ ਤਿਆਰ ਕਰਤੀ ਆ ਆ ਚੈੱਕ ਕਰੋ ਓਹ ਹੋ हाँ बाय बाय नहीं उधर जाए ਆ ਸਾਹਮਣੇ ਲੱਗਾ ਹੋਇਆ ਹੋਪੋ ਇਹ ਨਿੱਕੇ ਹੁੰਦੇ ਪੜ੍ਹਦੇ ਨੇ ਕਿਤਾਬਾਂ 'ਚ ਇਹ ਦਰਖਤਾਂ 'ਚ ਮੋਰੀਆਂ ਕਰਦਾ हाँ करदा ਇਹ ਉਹ ਹੀ ਆ ਹੋਪੋ ਲਓ ਜੀ ਆ ਗਏ ਆਪਾਂ ਵੀ ਹੋਪ ਸੀ ਜਿਹੜੀ ਉਹ ਕਰਿਆ ਤੀ ਪੂਰੀ ਉਮੀਦ ਹੈ ਉਮੀਦ ਤੇ ਪੂਰਾ ਉਤਰਿਆ नहीं करना ਹੈ ये तो नहीं ਆ ਨਹੀਂ ਕਰਨਾ ਹੁਣ ਆ ਇਸ ਲਈ ਨਹੀਂ ਕਰਨਾ ਕਿਉਂਕਿ ਪੱਠੇ ਰਹਿ ਗਏ ਆਪਣੇ ਤਕਰੀਬਨ 5 ਦਿਨਾਂ ਦੇ 5-6 ਦਿਨਾਂ ਦੇ ਤੇ ਉਹ ਵੱਢ ਕੇ ਪੂਰੇ ਤੇ ਇਹ ਰੂੜੀ ਚੱਕ ਕੇ ਸਾਰੀ ਉੱਥੇ ਸਿੱਟ ਦੇਣੀ ਇਹਨੂੰ ਇਹ ਟਰਾਲੀਆਂ ਭਰਾ ਲਾਂਗੇ 2 ਟਰਾਲੀਆਂ ਹੋਣੀਆਂ ਉੱਥੇ ਆਰਾਮ ਨਾਲ ਮਤਲਬ ਸਟਾ ਲਾਂਗੇ ਕਿਉਂਕਿ ਉੱਥੇ ਲੋੜੀ ਦੀ ਆ ਇਹ ਤੇ ਅੱਬੂ ਕਹਿੰਦੇ ਵੀ ਇਹ ਹੁਣ ਵੀ ਆਪਾਂ ਖਿੱਚਾਂਗੇ ਖੇਚਲ ਕਰਾਂਗੇ ਤੇ 5-6 ਦਿਨਾਂ ਬਾਅਦ ਫਿਰ ਇੱਥੋਂ ਚੱਕ ਕੇ ਦੁਬਾਰਾ ਉੱਧਰ ਪਾਵਾਂਗੇ ਤੇ ਫਾਇਦਾ ਇਹਨੂੰ 5-6 ਦਿਨ ਹੋਰ ਬਰਦਾਸ਼ਤ ਕਰੋ ਤੇ ਉਸ ਤੋਂ ਬਾਅਦ ਇੱਥੋਂ ਚੱਕ ਕੇ ਡਾਇਰੈਕਟ ਹੀ ਆਪਾਂ ਉੱਥੇ ਪਾ ਦਈਏ ਬਾਕੀ ਉਰਲੀ ਸਾਰੀ ਖਿਲਰ ਗਈ ਆ ਸਿਰਫ ਪੱਠੇ ਜਿੱਥੇ ਰਹਿੰਦੇ ਉਹ ਰਹਿੰਦੇ 5-6 ਦਿਨਾਂ ਦੇ ਉੱਥੇ ਆਪਾਂ ਇਹ ਰੂੜੀ ਚੱਕ ਕੇ ਪਾ ਦਾਂਗੇ ਤੇ ਬਾਕੀ ਰੱਬ ਰਾਖਾ ਹੋ ਗਿਆ ਜੀ ਆ ਰੂੜੀ ਵਾਲਾ ਤੇ ਇਹ ਕੰਮ ਰਹਿੰਦਾ ਸੀ ਕੱਲ ਦਾ ਵੀ ਰਹਿੰਦਾ ਸੀ ਇਹ ਅੱਜ ਵੀ ਰਹਿੰਦਾ ਰਹਿ ਗਿਆ ਸੀ ਸਾਰਾ ਦਿਨ ਤੇ ਹੁਣ ਨਿਬੇੜਿਆ ਵਾ ਤੇ ਬਾਕੀ ਪਾਣੀ ਮੈਨੂੰ ਲੱਗਦਾ ਫਿਰ ਲਾਤਾ ਹੈ ਨਾ ਇਹਨੂੰ ਵੀ ਪਾਣੀ ਨਿਕਲਿਆ ਫਿਰਦਾ ਉੱਥੋਂ ਪਰਲੇ ਪਾਸਿਓਂ ਲਓ ਜੀ ਇਹਨੂੰ ਪਾਣੀ ਫਿਰ ਲੱਗ ਗਿਆ ਸਹੀ ਆ ਇਹਨੂੰ ਤਾਂ ਘਾਹ ਨੂੰ ਨਹੀਂ ਲਾਇਆ ਹੈ ਨਾ ਹੈ ਇਹਦੀ ਖੈਰ ਆ ਚਲ ਮਤਲਬ ਸਾਈਡਾਂ ਦੀ ਖੈਰ ਆ ਉਹ ਕਿਆਰੀਆਂ ਨੂੰ ਲੱਗ ਗਿਆ ਕਿਆਰੀਆਂ ਨੂੰ ਸਹੀ ਕੀਤਾ ਪਾਣੀ ਤੇ ਵੈਸੇ ਖੜੋ ਗਿਆ ਲਾਇਆ ਬੜਾ ਵਾ ਤਾਂ ਹੀ ਫਿਰ ਹਾਂ ਵੀ ਜੱਟੂ ਸਾਹਿਬ ਆ ਗਏ ਹੋ ਲੋ ਜੀ ਇਹਦੇ ਵਿੱਚ ਵੀ ਪਾਣੀ ਨਾ ਪਾ ਹੀ ਦਿੱਤਾ ਵਾ ਗੰਦਾ ਤੇ ਸੀ ਹੁਣ ਤਾਂ ਬਹੁਤ ਜਿਵੇਂ ਸਾਫ਼ ਆ ਲਸ਼ਕੋਰੇ ਮਾਰਦਾ ਵੇਖ ਤੇਰਾ ਮੂੰਹ ਵੇਖਦਾ ਵਿੱਚੋਂ चमकी ਜਾਂਦਾ ਹੁਣ ਚੌਰੀ ਸਾਹਿਬ ਗੱਲ ਇਹ ਆ ਵੀ ਨਹੀਂ ਦਿਨ 2-3 ਵੇਖੀਏ ਜਾਂ ਤੇ ਇੱਥੇ ਬਣਾ ਲਈਏ ਤੇ ਜਾਂ ਉੱਧਰ ਜਾਂ ਇਹਨੂੰ ਆਪਾਂ ਇਦਾਂ ਕਰ ਸਕਦੇ ਹਾਂ ਵੀ ਇਹਦੇ ਆਲੇ ਦੁਆਲੇ ਇੱਟਾਂ ਲਾ ਕੇ ਤੇ ਥੱਲੇ ਫਰਸ਼ ਵਿਛਾ ਸਕਦੇ ਹਾਂ ਏਡੇ ਦੇ ਵਿੱਚ ਹੀ ਜਿਹੜੇ ਸਟਰਕਚਰ ਦੇ ਵਿੱਚ ਹੈਗਾ ਨਾ ਇਹ ਹੈ ਪਾ ਲੈਣਾ ਉਧਰੋਂ ਜਦੋਂ ਪਾਣੀ ਆਉਣਾ ਸਾਰਾ ਵਿੱਚ ਆਇਆ ਕਰਨਾ ਉਹ ਕਚਰਾ ਤੇ ਫਿਰ ਹੁਣ ਗੱਲ ਸੋਚੋ ਤੇ ਫਿਰ ਉੱਥੇ ਬਣਾਈ ਉੱਥੇ ਬਣਾਈਏ ਸੋਹਣਾ ਵਾਲਾ ਰੰਗ ਰੂੰਗ ਕਰਕੇ ਤੇ ਐ ਜਿਵੇਂ ਨਹੀਂ ਹੁੰਦਾ ਨਿੱਕਾ ਸਮੀਰ ਮਤਲਬ ਜਿਵੇਂ ਉਹ ਆਪਾਂ ਬਣਾਇਆ ਹੋਇਆ ਵਾ ਸਾਰਾ ਹਾਂ ਵਿੱਚ ਪਾਣੀ ਪੀਣ ਕੇ ਜਾਨਵਰ ਦੂਸਰੇ ਵੀ ਤੇ ਸੋਹਣਾ ਵਾਲਾ ਬਣਾਈਏ ਲੋ ਜੀ ਹੁਣ ਇਹ ਸਾਰੇ ਜਣੇ ਦੱਸਣਗੇ ਵੀ ਕੀ ਕਰਨਾ ਚਾਹੀਦਾ ਇਹਨੂੰ ਹੀ ਆਪਾਂ ਰੈਨੋਵੇਟ ਕਰ ਲਈਏ ਇਹਨੂੰ ਹੀ ਆਪਾਂ ਪੱਕਾ ਕਰ ਲਈਏ ਕਿ ਆਪਾਂ ਉੱਧਰ ਬਣਾਈਏ ਪੱਕਾ ਸੋ ਜਿੱਦਾਂ ਤੁਸੀਂ ਸਾਰੇ ਕਹੋਗੇ ਆਪਾਂ ਉਦਾਂ ਕਰ ਲਾਂਗੇ ਡਕ ਪੂਲ ਮਤਲਬ ਹੁਣ ਆਂਡੇ ਵੀ ਦੇਣ ਲੱਗ ਗਏ ਹੁਣ ਗਾਂ ਬੱਚੇ ਵੀ ਹੋਣੇ ਆ ਮਤਲਬ ਰੌਣਕ ਜਿਹੜੀ ਹੋਰ ਵੱਧ ਜਾਣੀ ਆ ਮੈਂ ਕਹਿੰਦਾ ਵੀ ਦੋ ਤਰ੍ਹਾਂ ਦਾ ਹੋਊ ਪੱਕਾ ਚਾਉਣੀਆਂ ਪੱਕਾ ਕੱਚਾ ਚਾਉਣੀਆਂ ਮਤਲਬ ਇਹ ਵੀ ਰਹਿਣ ਦੇਣਾ ਵਾ ਹਾਂ ਚਲੋ ਵੇਖਦੇ ਆ ਵੀ ਕੀ ਕਰਨਾ ਚਾਹੀਦਾ ਤੁਸੀਂ ਦੱਸੋਗੇ ਕਮੈਂਟਾਂ ਦੇ ਰਾਹੀਂ ਸੋ ਜੋ ਸਾਰੇ ਜਣੇ ਕਹਿਣਗੇ ਜਿੱਧਰ ਬਹੁਤੇ ਵੋਟ ਹੋਏ ਆਪਾਂ ਉਹ ਕਰਾਂਗੇ ਤੇ ਐਂਬਰ ਰਾਣੀ ਨੂੰ ਪਾਤਾ ਕੁਛ ਕਿ ਨਹੀਂ ਘਾਹ ਪਾਉਣਾ ਮੈਂ ਕਹਿਣਾ ਵਾ ਤੇ ਬਾਕੀ ਲੋ ਜੀ ਕੰਮ ਸ਼ਾਮ ਅਲਹਮਦੁਲਿਲਾ ਨਿਬੜ ਗਿਆ ਸਾਰੇ ਜਿਹੜੇ ਕਿਹਾ ਸੀ ਕੱਲ ਵੀ ਵਲੌਗ ਦੇ ਵਿੱਚ ਵੀ ਆ ਰਹਿੰਦਾ ਆ ਚੀਜ਼ਾਂ ਕਰਨੀਆਂ ਆ ਵੀ ਤੁਹਾਨੂੰ ਦੱਸਤਾ ਕਿ ਵੀ ਇਹਦਾ ਆਪਾਂ ਕੀ ਕਰਨਾ
ਬਾਕੀ ਹੁਣ ਦਿਓ ਇਜਾਜ਼ਤਾਂ, ਮਿਲਦੇ ਹਾਂ ਸਵੇਰ ਨਵੇਂ ਵਲੌਗ 'ਚ ਇੱਕ ਨਵੀਂ ਰੂਟੀਨ ਦੇ ਵਿੱਚ, ਕਿਉਂਕਿ ਹੁਣ ਟਾਈਮ ਹੋ ਗਿਆ ਜਿਮ ਦਾ। ਹੁਣ ਆਪਾਂ ਉਹਨੂੰ ਜਾਣਾ ਵਾ ਤੇ ਸਵੇਰ ਦੀ ਰੂਟੀਨ ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਊਗੀ ਕਿ ਵਾਕ ਤੇ ਐਂਡ ਸਪਾਟੇ ਨਹੀਂ ਵਿਖਾਏ, ਲੇਕਿਨ 2-4 ਦਿਨ ਬਾਅਦ ਵਿਖਾਊਂਗਾ ਜਦੋਂ ਮੈਂ ਸਹੀ ਮਾਰਨ ਲੱਗ ਗਿਆ। ਤੇ ਲਓ ਜੀ ਹੁਣ ਬਾਕੀ ਦਿਓ ਇਜਾਜ਼ਤਾਂ। ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ। ਆਪਦੀਆਂ ਗੱਲਾਂ ਬਾਤਾਂ ਜਿਹੜੀਆਂ ਵਾ ਕਮੈਂਟਾਂ ਦੇ ਵਿੱਚ ਲਾਜ਼ਮੀ ਕਰਦੇ ਰਿਹਾ ਕਰੋ, ਤਾਂ ਕਿ ਫਿਰ ਨਾਲ ਦੀ ਨਾਲ ਆਪਾਂ ਰਿਪਲਾਈ ਤੁਹਾਨੂੰ ਕਰਦੇ ਰਹੀਏ। ਵਲੌਗ ਦੇ ਰਾਹੀਂ ਨਾਲੇ ਕੰਮ ਹੁੰਦੇ ਰਹਿੰਦੇ ਆ, ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਸੋ ਗੱਲਾਂ ਬਾਤਾਂ ਆਪਦੀਆਂ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਆਪਾਂ ਤੁਹਾਨੂੰ ਰਿਪਲਾਈ ਕਰਦੇ ਰਹੀਏ। ਹੁਣ ਉੱਧਰੋਂ ਮੁੜਿਆ ਹੈ ਨਾ, ਸੋ ਹੁਣ ਪ੍ਰੋਬਲਮ ਮਸਲਾ ਪਰੇਸ਼ਾਨੀ ਨਹੀਂ ਹੈਗੀ, ਕਿਉਂਕਿ ਹੁਣ ਧਿਆਨ ਹੁੰਦਾ ਕਮੈਂਟਾਂ ਦੇ ਵਿੱਚ। ਉੱਥੇ ਜ਼ਿਆਦਾ ਬਿਜ਼ੀ ਹੁੰਦੇ ਅਸੀਂ, ਦੈਟਸ ਵਾਈ ਆਪਾਂ ਉੱਥੇ ਜ਼ਿਆਦਾ ਕਮੈਂਟਾਂ ਦਾ ਰਿਪਲਾਈ ਨਹੀਂ ਸੀ ਕਰ ਪਾਉਂਦੇ। ਸੋ ਹੁਣ ਇਨਸ਼ਾਅੱਲਾ ਕਰਿਆ ਕਰਾਂਗੇ, ਆਪਦੇ ਕਮੈਂਟ ਲਾਜ਼ਮੀ ਕਰਿਆ ਕਰੋ, ਬਹੁਤੇ ਤੋਂ ਬਹੁਤੇ ਕਰਿਆ ਕਰੋ। ਸੋ ਹੁਣ ਦਿਓ ਇਜਾਜ਼ਤਾਂ, ਮਿਲਦੇ ਹਾਂ ਸਵੇਰ ਨਵੇਂ ਵਲੌਗ ਇੱਕ ਨਵੀਂ ਰੂਟੀਨ ਦੇ ਵਿੱਚ। ਬਹੁਤ ਸਾਰਾ ਪਿਆਰ, ਬਹੁਤ ਸਾਰਾ ਖਿਆਲ, ਬਹੁਤ ਸਾਰੀ ਰਿਸਪੈਕਟ ਦਿਓ ਇਜਾਜ਼ਤਾਂ। ਰੱਬ ਰੱਖਾ।